ਪੁੱਤ ਮੇਰੇ ਕੋਲ 1000 ਰੁਪਈਆ ਹੈ ਨਹੀਂ। ਕਹਿੰਦੇ ਅੱਬੂ ਕੋਈ ਗੱਲ ਨਹੀਂ, ਗੁਜਰਾਂ ਵਾਲੇ ਲਾਏ, ਕਹਿੰਦੇ ਇੱਥੋਂ ਤੋਂ ਭਰ ਕੇ ਆਏਗਾ। ਸਾਰੇ ਭਰਾ ਫਾਸੀ ਘਾਟ ਚ ਕਿਹੜੇ ਛੋਟੇ ਭਰਾ ਨੂੰ ਕਹਿੰਦਾ ਉਹ ਜਾ ਕੇ ਬੜੀ ਭਾਬੀ ਨੂੰ ਪਾਰਲਰ ਚ ਲਿਆ ਨੂੰ ਕਿ ਹੋਣ ਲੱਗੀ ਇੱਥੇ ਸਾਨੂੰ ਕਹਿ ਰਿਹਾ ਕਿ ਟੂਰ ਕਰਨ ਗਏ ਆ, ਉੱਥੇ ਹਾਜੀ ਸਾਹਿਬ ਮਿਸਤਰੀਆਂ ਵਾਲੀ ਟਰਾਲੀ ਚ ਬਦਾਮ ਵੇਚਣ ਦੇ। ਉਹ ਜਿਹੜੀ ਆਪਣੀ ਫੁੱਫੀ ਦੇ ਦਰਬਾਰ ਤੇ ਨਹੀਂ ਆ ਰਿਹਾ, ਇਹਨੇ ਵੀ ਪੰਜੇਬਾਂ ਸੁੱਕੀਆਂ ਉੱਥੇ। ਲੈ ਪੰਜੇਬਾਂ ਜੇਬਾਂ ਉਹ ਗੋਤ ਵਾਲੇ ਡਾਕੂ। आंखें खुली हो या हो बंद, दीदार उनका होता है। कैसे कहूँ मैं ओ यारा ये प्यार कैसे होता है। अस्सलाम वालेकुम नाज़रीन, की हाल चाल है जनाब? टी टाइम में खुश आमदीद। हमारे साथ सलमान अरशद मिठापुरिया और साडा चाचा ताया आदर देख बुढ़ा सप हुंदा मेरा यार मेरा भरा पाल यास ते नाल साडे दानिश गुजर सारे वास्ते क्लैपिंग। नाज़रीन ਅਸੀਂ ਸਲਾਹ ਕੀਤੀ ਸੀ ਲੇਕਿन ਇਹਨਾਂ ਨੇ ਮੇਰੀ ਗੱਲ ਮਿੱਟੀ ਕਰਤੀ। ਮੈਂ ਉਹਨਾਂ ਨੂੰ ਕਿਹਾ ਕਿ ਯਾਰ ਗਰਮੀ ਬਹੁਤ ਪੈ ਰਹੀ ਆ, ਮੱਕੂ ਨੇ ਟੂਵਲ ਚਲਵਾ ਲਈਏ, ਸਿਰਫ 500 ਤੋਂ ਗੱਲ ਰਹਿ ਗਈ ਭਾਜੀ। ਮਿੱਠਾ ਕਹਿੰਦਾ 500 ਮੈਂ ਨਹੀਂ ਦੇ ਸਕਦਾ, ਤੁਹਾਡੀ ਮਿਹਰਬਾਨੀ। ਮੈਂ ਘਰ ਉਹ ਜਿਹੜੇ ਆਪਣਾ ਪਰਨਾਲਾ ਆਉਣਾ ਉਹਦੇ ਵਿੱਚ ਕੋਟੀ ਦੇ ਕੇ ਕੱਪੜਾ ਦੇ ਕੇ ਪਾਣੀ ਜਮ੍ਹਾਂ ਕਰਕੇ ਮੈਂ ਉਹਨੂੰ ਪੂਲ ਬਣਾ ਲੈਣਾ। ਮੈਂ ਕਿਹਾ ਓਕੇ ਕਰ। ਘਰ ਦਾ ਖੁਰੇ ਦਾ ਭਾਈ ਸਾਰਾ ਨੁਕਸਾਨ ਹੋ ਗਿਆ, ਕੰਧਾਂ ਬਹਿ ਗਈਆਂ। ਅੱਜ ਵੀ ਟਾਈਮ ਹੈ ਇਹਨਾਂ ਦੇ ਕੋਲ, ਤੁਹਾਡੇ ਕੋਲ ਅੱਜ ਵੀ ਟਾਈਮ ਹੈ ਸਲਮਾਨ ਸਾਹਿਬ। 500 ਰੁਪਿਆ 500 ਰੁਪਿਆ 500 ਰੁਪਿਆ 500 ਰੁਪਿਆ। ਹੁਣ ਟੂਰ ਕਰਕੇ ਆਇਆ ਮੈਂ, ਅੱਜ ਸਵੇਰ ਆਇਆ। ਬੇਸਸ ਤੋਂ ਆਏ ਨੇ। ਅੱਛਾ ਜੀ, ਬੇਸਰ ਓਏ ਬੇਸਿਸ ਕਿਹੜੀ ਹੁੰਦੀ? ਉਹ ਉੱਥੋਂ ਆਏ ਨੇ ਬੇਸਸ ਤੋਂ। ਆ ਮੈਨੂੰ ਪਤਾ ਲੱਗਾ ਤੁਸੀਂ ਅੰਕਲ ਨੂੰ ਗੱਡੀ 'ਚ ਡੱਕ ਕੇ ਗਾਣਾ ਕੀਤਾ ਦੋਵਾਂ ਭਰਾਵਾਂ ਨੇ ਪਹਾੜੀ ਤੇ। ਡੱਕ ਕੇ ਨਹੀਂ ਕੀਤਾ, ਸਾਰਾ ਟੂਰ ਹੀ ਅੰਕਲ ਨੂੰ ਇੱਥੋਂ ਲੈ ਕੇ ਆਪੂ ਜੀ ਆ ਤੁਹਾਡੀ ਅੱਖ ਦਿਖਾ ਕੇ ਲਿਆਈਏ। ਬਈ ਟੱਪੇ ਨੇ ਟੂਰ ਬਾਈ ਨੂੰ ਪਾਤਾ। ਯਾਰ ਇਹ ਮਾੜੀ ਗੱਲ ਆ ਵੈਸੇ ਯਾਰ। ਪੰਜਾਬ ਦੇ ਏਰੀਏ ਚੋਂ ਬਾਹਰ ਨਿਕਲੇ ਨੇ, KPK ਚ ਵੜੇ ਨੇ, ਬੂੜੇ ਨੂੰ ਅੱਗੇ ਬੋਨਟ ਤੇ ਬੰਨਿਆ ਤੇ ਬਾਰਡਰ ਵਾਲੇ ਅੱਗੋਂ ਗੇਟ ਖੋਲ ਹੁੰਦੇ ਆ। ਔਰ ਪੰਜਾਬ ਚੋਂ ਨਿਕਲੇ ਨੇ, ਕਹਿੰਦੇ ਲਓ ਅੱਬਾ PTA ਪ੍ਰੂਫ ਕਰਾਉਣਾ ਪੈਣਾ। ਹਾਜੀ ਸਾਹਿਬ ਸ਼ਹਜ਼ਾਦੇ ਬੰਦੇ ਯਾਰ, ਕੀ ਯਾਰ ਬਾਤ ਇਹਨਾਂ ਨੇ ਉੱਥੇ ਮਾਸ਼ਾਅੱਲਾ ਇਹ ਦੇਖੋ ਮਾਸ਼ਾਅੱਲਾ ਅੱਲਾਹ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਦੋ ਭਰਾ ਵਾ ਮਾਸ਼ਾਅੱਲਾ, ਉਹਨਾਂ ਦੇ ਦੋ ਸਪੁੱਤਰ ਨੇ, ਦੋ ਪੁੱਤਰ ਨੇ, ਔਰ ਦੋਵੇਂ ਇਸ ਉਮਰ ਤੱਕ ਉਹਨਾਂ ਨੂੰ ਚੋਣ ਡਏ। ਯਾਰ ਗਈਆਂ ਹਜੇ ਤੱਕ ਯਾਰ ਪਾਪਾ ਦੇ ਸਿਰ ਤੇ। ਯਾਰ ਅੱਬਾ ਜੀ ਨੂੰ ਸਿਰਫ ਇਹ ਕਿਹਾ ਵਾ ਕਿ ਆਓ ਤੁਹਾਨੂੰ ਨਾ ਅੱਜ ਪੜਦਾਦੀ ਦੀ ਕਬਰ ਤੇ ਲੈ ਚਲੀਏ। ਯਾਰ ਠੰਡੇ ਇਲਾਕੇ ਦੇ ਸੀਗੇ। ਯਾਰ ਪਾਪਾ ਨੇ ਇੱਕ ਮਿੰਟ ਅੰਕਲ ਨੇ ਕਮੇਟੀ ਪਾਈ ਸੀ, ਠੀਕ ਆ ਕਮੇਟੀ ਨਿਕਲਣੀ ਸੀ 70ਵੇਂ ਮਹੀਨੇ 80,000 ਦੀ। ਸੋਹਣਾ ਵਰਗਲਾ ਕੇ ਉਹਨਾਂ ਨੂੰ ਸੂਟ ਦੇ ਇੱਕ ਗਿਫਟ ਕਰਕੇ ਤੇ ਕਿਨਾਰਾ ਗਗਾਨ ਲੈ ਗਏ ਯਾਰ। ਇਹ ਮਾੜੀ ਗੱਲ ਆ, ਤੁਸੀਂ ਉਹਨਾਂ ਦੇ ਤਹਫਤ ਵੱਧ ਤੁਸੀਂ ਮੁਹਾਫਜ਼ ਆ। ਨਹੀਂ ਯਾਰ ਉਹਦਾ ਵੀ ਮੌਕਫ ਸੁਣੋ ਯਾਰ। ਮਜ਼ਾਕ ਦੀ ਗੱਲਾਂ ਮਜ਼ਾਕ ਦੇ ਹੱਦ ਤੱਕ, ਠੀਕ ਆ। ਮੇਰੇ ਭਰਾ ਨੇ, ਵਾਲਦ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਯਾਰ ਅਸੀਂ ਹਲੇ ਸ਼ੁਰੂ ਕੀਤੀ ਹੈ, ਹਲੇ ਸ਼ੁਰੂ ਕੀਤੀ। ਜਿੱਥੋਂ ਭਰਾ ਤੇ ਵਾਲੇ ਸਾਹਿਬ ਆਏ ਨੂੰ ਤਾਂ ਗੱਲ ਮੁੱਕ ਜਾਂਦੀ ਆ। ਯਾਰ ਗੱਲ ਮੇਰੀ ਵੀ ਕਾਲੂ ਸਾਹਿਬ, ਮੇਰੇ ਭਰਾ ਸੁਣ ਲਓ, ਅੰਨੇ ਡਾਕੂਆਂ ਨੂੰ ਸੜਕ ਪਾਰ ਕਰਾਉਣ ਵਾਲੇ ਦੀ ਗੱਲ ਸੁਣ ਲਓ ਯਾਰ। ਮੇਰਾ ਭਾਈ ਹੈ, ਮੇਰੇ ਵਾਲਦ ਸਾਹਿਬ ਨੇ, ਮੇਰਾ ਕਜ਼ਨ, ਉਹ ਵੀ ਭਰਾ ਹੀ। ਦੇਖੋ ਅਸੀਂ ਸਾਰੇ ਬੈਠੇ, ਮੈਂ ਕਿਹਾ ਯਾਰ ਮੈਂ ਵੱਡਾ, ਠੀਕ ਹੈ, ਮੈਂ ਪਲਾਨ ਬਣਾਇਆ ਨਾ। ਵਾਹ ਵਾਹ, ਜਿੱਦਾਂ ਵੀ ਆ ਜੋ ਵੀ ਆ ਸਾਰੇ ਮਾਮਲਾ ਜਿਹੜੇ ਆ 12,000 ਰੁਪਏ ਆਂਦਾ ਵਾ ਦੇ ਦਿਓ। ਇਹ ਹਿਸਾਬ ਕਿਤਾਬ ਮੁਹੱਬਤ ਆ, ਲਓ ਜੀ ਪਿਆਰ ਆ। ਹੁਣ ਕਲੈਪ ਬਣਦੀ ਆ ਬਣਦੀ ਆ ਯਾਰ। ਅਗਰ ਇੱਕ ਭਰਾ ਕੋ ਵੀ 11,500 ਨਿਕਲਦਾ ਤੇਰੇ ਵੱਲੋਂ ਖਤਮ ਸੀ ਉਹ। ਹਾਂ ਸਾਡਾ ਤੈਨੂੰ ਇੱਕੋ ਹੀ ਮਸ਼ਵਰਾ ਵਾ, ਬਤੌਰ ਸਿਆਣਾਪਨ, ਬਤੌਰ ਚਿੱਟੇ ਵਾਲ, ਤੇਰੀ ਕਾਮਯਾਬੀ ਸਿਰਫ ਤੇਰੇ ਭਰਾਵਾਂ ਤੋਂ ਲੈਦਗੀ ਦੇ ਪਰਲੇ ਬੰਨੇ ਖੜੀ ਆ। ਜਿੱਦਣ ਤੂੰ ਬੇਇਤਫਾਕੀ ਸ਼ੁਰੂ ਕਰ ਦੇ ਤੈਨੂੰ ਅੱਲਾ ਨੇ ਵੱਡੀ ਗੱਡੀ ਦੇ ਦੇਣੀ। ਦੇਖ ਉਹਨੇ ਭਰਾ ਚੰਬਿਆ ਵਾ, ਕੱਲ ਨੂੰ ਨਵੀਂ 70 ਕਢਾਣ ਚੱਲਾ। ਕੱਲ ਨਵੀਂ 70 ਆਏਗੀ। ਇੱਕ ਕਜ਼ਨ ਨੇ ਕਿਹਾ ਮੇਰੇ ਕੋਲ 750 ਰੁਪਏ ਘੱਟ ਆ, ਤੇ ਉਹਨੇ ਗੱਡੀ ਚੋਂ ਲਾਤਾ ਭਾਈ। ਗੱਡੀ ਚੋਂ ਨਹੀਂ ਲਾਇਆ, ਹਾਂ ਵੇ ਕੀਤਾ ਉਹਦੀ ਇਸ ਕੋਲੋਂ ਤਾਰੀਫ ਆ। ਦੱਸ ਉਹਨੇ ਕੀ ਕੀਤਾ ਫਿਰ? ਗੱਡੀ ਚੋਂ ਨਹੀਂ ਲਾਇਆ। ਮੈਂ ਹਰ ਕਿਆਮਤ ਆਮ ਤੇ ਉਹ ਸ਼ੀਸ਼ਾ ਸਾਫ਼ ਕਰਨ ਵਾਲੇ ਨਹੀਂ ਆਂਦੇ, ਮੈਂ ਉਹਨੂੰ ਮਨਾ ਕਰਤਾ, ਮੈਂ ਉਹ ਕੋ ਕਰਾਇਆ ਭਾਈ ਕੋਲੋਂ, ਕਜ਼ਨ ਕੋਲ। ਯਾਰ ਇਹਦੇ ਪੈਸੇ ਮੰਗੇ ਆ, ਕਜਨ ਨੇ ਐ ਮਨਾ ਕੀਤਾ, ਮੈਨੇ ਐ ਕੋਣੀ ਕਰਾਈ ਆ ਉਹਦੇ, ਉਹ ਗੱਡੀਓਂ ਬਾਹਰ ਗਿਆ ਵਾ। ਯਾਰ ਹਾਈ ਸਾਹਿਬ ਕੋਲ ਰੁਪਈਆ 500 ਘੱਟ ਸੀ। ਓਏ ਹੋਏ ਸ਼ਹਜ਼ਾਦਾ ਮੇਰਾ ਯਾਰ ਬੜਾ ਤਾਬੇਦਾਰ। ਇਹ ਮੈਂ ਸ਼ੁਰੂ ਤੋਂ ਹੀ ਮੈਂ ਹੁਣ ਤਾਂ ਘਰ ਜਾਂਦਾ ਰਿਹਾ, ਹਾਈ ਸਾਹਿਬ ਦੇ ਦਸਤਬੂਸੀ ਕਰਦਾ ਹੱਥ ਕੋ। ਬਿਲਕੁਲ। ਹਾਈ ਸਾਹਿਬ ਨੇ ਕਿਹਾ ਯਾਰ ਪਰਸ ਘਰ ਹੈਗਾ, ਮੇਰੇ ਕੋਲ 500 ਘੱਟ ਵਾ। ਯਾਰ ਨਾਨਕ ਨਾਲ ਸਾਰੀ ਰਾਤ ਨੇ ਖੈਮੇ 'ਚ ਬਾਹਰ ਰੱਖੇ। ਅੰਕਲ ਇੰਜ ਬੈਠੇ ਬਾਹਰ। ਵਾਪਸੀ ਤੇ ਤੇਲ ਪਾਉਣ ਲੱਗੇ ਤੇ ਕਹਿੰਦੇ
ਪੁੱਤ ਮੇਰੇ ਕੋਲ 1000 ਰੁਪਏ ਹੈ ਨਹੀਂ। ਕਹਿੰਦੇ ਅੱਬੂ ਕੋਈ ਗੱਲ ਨਹੀਂ, ਗੁਜਰਾਂ ਵਾਲੇ ਲਾਏ। ਕਹਿੰਦੇ ਇੱਥੋਂ ਤੋਂ ਭਰ ਗਿਆ ਹੈਗਾ। ਅੰਕਲ ਸਾਰੇ ਉੱਥੇ ਮਰੀ ਤੱਕ ਸਟੂਡੈਂਟ ਕਹਿ ਕੇ ਸਫ਼ਰ ਕੀਤਾ ਉਹਨਾਂ ਨੇ। ਹਾਜੀ ਸਾਹਿਬ ਨੇ ਕਿਹਾ 1000 ਰੁਪਈਆ ਮੇਰੇ ਕੋਲ ਘਟਣ ਦਿਆ, ਮੈਨੂੰ ਲੈ ਜਾਓ, ਤੇ ਉਹਨਾਂ ਦੇ ਸਾਹਮਣੇ ਚੀਜ਼ਾਂ ਖਾਈ ਜਾ ਰਹੇ, ਉਹਨਾਂ ਨੂੰ ਦੇ ਹੀ ਨਹੀਂ ਰਹੇ। ਹਾਜੀ ਸਾਹਿਬ ਦੂਰ ਰੋਣ ਵਾਲਾ ਮੂੰਹ ਕਰਕੇ ਖੜੇ। ਯਾਰ ਛੋਟੇ ਨਾਲ ਬੜੀ ਮੁਹੱਬਤ ਕਰਦਾ, ਛੋਟੇ ਦਾ ਸ਼ਫਕਤ ਦਾ ਹੱਥ ਜਿਹੜਾ ਇਹ ਨਹੀਂ ਰੱਖਦਾ ਹੈਗਾ। नहीं छोटे ने मैंने किया कि देखें इस बार जरा मामला थोड़े टाइट है। अब 12 साढ़े 12,000 आ रहा है ना ਯਾਰ ਵੱਡੇ ਨੇ ਉਹਨੂੰ ਕਹਿਣਾ ਤਾਂ ਕਿਹਨੂੰ ਕਹਿਣਾ? ਕਿਹਨੂੰ ਕਹਿਣਾ? ਜ਼ਾਰੀ ਬਾਤ ਹੈ, ਮੈਂ ਭਰਾ ਨਹੀਂ ਹੁੰਦਾ ਵੱਡਾ। ਸਹੀ ਗੱਲ। ਬੜੀ ਗੱਲ। मैं 8,500 में मेरा मैनेज कर लिया। ਪੁੱਜੇ ਚਣੇ ਲੈ ਕੇ ਦਿੱਤੇ ਮੈਨੂੰ ਰਸਤੇ 'ਚ, ਖਾਂਦਾ ਹੀ ਜਾ। ਵਾਪਸੀ ਤੱਕ ਨਹੀਂ ਮੁੱਕੇ। ਜੇ ਉਹਦੇ ਕੋਲ ਰੁਪਇਆ 1000 2000 ਘਟਿਆ ਵਾ ਨਾ, ਕੋਈ 5-7,000 ਇਹਨੇ ਘਰੋਂ ਕਹਿ ਕੇ ਕਹਿੰਦੇ ਯਾਰ ਕਿਸੇ ਕੋਲ 10-15,000 ਤੱਕ ਵੀ ਘਟ ਗਿਆ ਨਾ, ਉਹ ਘਰ ਹੀ ਰਵੇ। ਨਹੀਂ ਉਹਦੇ ਕੋਲ ਰੁਪਇਆ 5-7,000 ਘੱਟ ਸੀਗਾ, ਤੇ ਇਹਨੇ ਮਸਲਾ ਸਾਰੇ ਟੂਰ 'ਚ ਕੋਲੋਂ ਉਹਨੂੰ ਕੈਮਰਾ ਫੜਾ ਕੇ ਰੱਖਿਆ, ਤੂੰ ਫੜ ਕੇ। ਇਹਦਾ ਛੋਟੇ ਭਰਾ ਨੇ ਕਹਿੰਦਾ ਮੇਰੇ ਕੋਲ, ਇਹਦਾ ਛੋਟਾ ਭਰਾ ਕਹਿੰਦਾ ਮੇਰੇ ਕੋਲ 2000 ਘੱਟ ਆ। ਇਹ ਉਹ ਕਹਿੰਦਾ ਤੁਮਨੇ ਨਹੀਂ ਪੂਰੇ ਦੇ। ਕਹਿੰਦਾ ਭਾਜੀ ਪੈਸੇ ਇੱਥੇ ਰਹਿ ਜਾਣੇ, ਤੇ ਅੱਗੋਂ ਕਹਿੰਦਾ ਤੂੰ ਵੀ ਇੱਥੇ ਹੀ ਰਹਿ ਜਾਣਾ। ਇਹ ਦੁਨੀਆਦਾਰੀ ਦੇ ਮਾਮਲਾ ਤਾਂ ਕਿਆਮਤ ਤੋਂ ਆਮ ਵਾਲੇ ਬਾਥਰੂਮ 'ਚ ਉਹਨੂੰ ਅੱਧਾ ਘੰਟਾ ਜ਼ਲੀਲ ਕਰਾਉਣ ਤੋਂ ਬਾਅਦ ਫੇਰ 10 ਰੁਪਏ ਦੇ ਦਿੰਦੇ। ਛੱਡਦੇ ਹੋ ਯਾਰ, ਮੇਰਾ ਭਰਾ ਵਾ। यार ਮੈਨੂੰ वैसे ਇਹ एक ਪਤਾ ਲੱਗਾ ਵਾ, ਇੱਕ ਮਿੰਟ ਤੂੰ ਇਸਲਾਹੀ ਪਹਿਲੂ ਚੱਲ ਕਰ ਲੈ। ਮੈਨੂੰ ਇਹ ਪਤਾ ਲੱਗਾ ਵਾ ਤੂੰ ਇੱਕ ਰੈਸਟੋਰੈਂਟ ਦੇ ਵਿੱਚ ਫੈਨਾਂ ਨਾਲ ਸੈਲਫੀਆਂ ਲੈ ਕੇ ਛੋਟੇ ਭਰਾ ਦੇ ਅੱਗੇ ਪਲੇਟ ਚੱਕਦੀ ਯਾਰ। ਨਹੀਂ ਪਲੇਟ ਨਹੀਂ ਚੁੱਕੀ ਨਹੀਂ, ਯਾਰ, ਚੱਕੀ ਆ। ਐਡਾ ਜ਼ਾਲਮ ਚੱਕੀ ਨੀਗਾ। ਆ। ਉਹ ਪਰ ਖਾਲੀ ਟੇਬਲ ਤੇ ਬੈਠਾ ਸੀ, ਥੱਲੇ ਲਿਖਿਆ ਸੀ ਅਗਰ ਖਿਲਾ ਨਹੀਂ ਸਕਤੇ ਤਾਂ ਸਾਥ ਕਿਉਂ ਲਾਤੇ ਹੋ। ਬੱਟ ਕੜਾਈ ਦੀ ਗੱਲ ਕਰ ਰਹੇ ਆ ਭਾਈ। ਹਾਂ ਇਹ ਪਲੇਟ ਚੁੱਕਣ ਵਾਲੀ ਤੇ ਗੱਲ ਹੀ ਨਹੀਂ ਹੋਈ। ਨਹੀਂ ਨਹੀਂ ਉਹਨੂੰ ਪਹਿਲੇ ਹੀ ਮੈਂ 2 ਬੋਟੀਆਂ ਕੱਢਤੀਆਂ ਸੀ। ਗਏ ਤੇਰੀਆਂ ਵਾ। ਧੋਣ ਵਾਲੀਆਂ। ਨਹੀਂ ਬੱਤ ਕੜਾਈ ਤੇ ਬੈਠਾ ਵਾ, ਹਾਈਸਾ ਬੈਠਣ ਲੱਗਾ ਜਾਂ ਨਾਲ ਛੋਟਾ ਵਿਚਾਰਾ। ਹੁਣ ਸਾਹਮਣੇ ਭਾਫਾਂ ਉੱਡਣੀਆਂ ਬੱਟ ਕੜਾਈ ਦੇ ਵਿੱਚ, ਇਹਨੇ ਇੰਜ ਕਰਕੇ ਇਸ਼ਾਰਾ ਕਰਨਗੇ, ਛਾਨੀ तुम नहीं ले रहे जो साथ बांध के लाए थे वो वाली रोटी। मैं इत्थों अपना पौना में कढ़िया सब। ਯਾਰ ਗੱਡੀ ਚਲਾਈ ਜਾ ਰਿਹਾ ਸ਼ਮਾਲੀ ਇਲਾਕਾ ਜਾ ਕੇ ਵੀ ਨਹੀਂ ਕਿਤੇ ਰੋਕਣ ਦਿਆ। ਅੱਖ ਕੇ ਹਾਜੀ ਸਾਹਿਬ ਨੇ ਕਿਹਾ ਕਿ ਯਾਰ ਰੋਕ ਕਿਤੇ ਰੋਟੀ ਯਾਰ ਉਹ ਹਾਈਸਾ ਕਿਤੇ ਕੋਈ ਗੱਲ ਗੁਲ ਕਰਦੇ ਆ, ਪਿੱਛੇ ਲੱਗੇ ਢੋਆ ਉਹਨੇ ਐਡੇ ਲਿਵਾਨ ਨਿਕਲੀ ਰੋਟੀ। ਯਾਰ ਹਾਈ ਸਾਹਿਬ ਨੇ ਝੱਗ ਕੱਢਣ ਵਾਲੀ ਆਈਟਮ ਕੀਤੀ, ਫੇਰ ਰੋਟੀ ਖਵਾਈ ਜਾਂਦੇ। ਯਾਰ ਨਹੀਂ ਯਾਰ, ਅੱਛਾ ਦੂਰ ਦਰਾਜ਼ ਤੱਕ ਚੱਲ ਗਏ, ਭੁੱਖ ਨਾਲ ਖੋ ਪੈਂਦੇ ਹੀ ਆ। ਹਾਜੀ ਸਾਹਿਬ ਹਲਕੇ ਹਲਕੇ ਢਿੱਲੇ ਵੀ ਪਏ ਨੇ। ਕਹਿੰਦਾ ਨਹੀਂ ਰੋਕਦੇ ਕਿਸੇ ਫੈਨ ਦੇ ਹੋਟਲ ਤੇ। ਫੈਨ ਤੋਂ ਗੱਲ ਯਾਦ ਆਈ, ਇਸਲਾਹੀ ਪਹਿਲੂ ਯਾਰ। ਤੁਸੀਂ ਵੀ ਅਸੀਂ ਵੀ ਸਾਰੇ ਕਿਤੇ ਵੀ ਜਾਂਦੇ ਆ, ਆਖਰ ਸਾਹਮਣੇ ਨਾਲਕਾਂ ਜਾਣਾ ਵਾ। ਨਹੀਂ ਕਿਤੇ ਵੀ ਜਾਂਦੇ ਯਾਰ, ਕਿਤੇ ਪਬਲਿਕ ਪਲੇਸ ਤੇ ਅਸੀਂ ਫਿਰ ਰਹੇ ਆ। ਕੋਈ ਵੀ ਪਬਲਿਕ ਪਲੇਸ ਹੀ ਹੁੰਦੀ ਆ, ਪਤਾ ਨਹੀਂ 40-50 ਹਜ਼ਾਰ ਬੰਦਾ ਹਰ ਕਬਰਸਤਾਨ 'ਚ। ਉਹ ਭਾਜੀ ਉਹ ਲੰਮੇ ਪਏ ਨੇ, ਮੈਂ ਜ਼ਿੰਦਾ ਦੀ ਗੱਲ ਕਰ ਰਿਹਾ। ਲੈ ਕਿੱਡਾ ਫਿਰਦੇ ਨਾ, ਅੱਗੋਂ ਫਕਰ ਨਾ ਕਹਿੰਦਾ ਲੰਮੇ ਬੈਗ ਤਾਂ ਘੁੱਟ ਕੇ ਆਇਆ ਉਹਨਾਂ ਨੂੰ। ਵੀਡੀਓ ਕੋਈ ਵੀ ਸਾਡੀ ਬਣਾ ਕੇ ਲਾ ਦਿੰਦਾ ਯਾਰ ਵਾ। ਇਹ ਮਾੜੀ ਗੱਲ ਅਸੀਂ ਐਕਸਪੋਜ਼ ਨਹੀਂ ਕਰ ਰਹੇ, ਅਸੀਂ ਅਸੀਂ ਦੱਸ ਤੇਰੇ ਵਾਸਤੇ ਅੱਛਾ ਹੋ ਗਿਆ ਵਾ। ਕੀ ਅੱਛੀ ਵੀਡੀਓ ਬਣਾਈ ਆ ਤੈਨੂੰ, ਤੂੰ ਕਿਹੜਾ ਉਹਦੇ ਛੋੜਨ ਚ ਮੰਨਿਆ ਸੀਗਾ। ਨਹੀਂ ਅੱਲਾ ਨਾ ਨਹੀਂ ਯਾਰ, ਅਸੀਂ ਡਾਂਸ ਕਰ ਰਹੇ ਸੀ ਯਾਰ, ਸਾਡੀ ਵੀਡੀਓ ਲਾਤੀ ਯਾਰ ਨਾਰਾਇਣ ਬਾਜ਼ਾਰ। ਯਾਰ ਜੋ ਵੱਡੀਆਂ ਸੈਲੀਬ੍ਰਿਟੀਆਂ ਹੁੰਦੀਆਂ ਨੇ ਨਾ, ਉਹਨਾਂ ਨਾਲ ਇੰਜ ਹੀ ਹੁੰਦਾ, ਉਹ ਪਬਲਿਕ ਪ੍ਰਾਪਰਟੀ ਨੇ। ਉਹ ਭਾਜੀ ਮੈਂ ਆਪ ਲਾਣੀ ਸੀ ਨਾ, ਮੈਨੂੰ ਜ਼ਿਆਦਾ ਵਿਊਜ਼। ਇਸ ਟਾਈਮ 2 ਬੰਦੇ ਹੀ ਟ੍ਰੈਂਡਿੰਗ ਚ ਨੇ। ਕਿਹੜੇ ਜੀ? ਰੋਨਾਲਡੋ ਓਏ ਜਾਂ ਇਹਨੂੰ ਪੁੱਛ ਲਾ, ਟੂਰ ਜਾਂ ਇਹਨੂੰ ਪੁੱਛ ਲਾ ਮੈਸੀ, ਇਹਨੂੰ ਪੁੱਛ। 2 ਬੰਦੇ ਰੋਨਾਲਡੋ ਬਾਹਰ ਹੋ ਗਿਆ, ਹੁਣ ਮੈਸੀ ਤੋਂ ਬਾਅਦ ਮੇਰਾ ਯਾਰ ਨਹੀਂ ਟ੍ਰੈਂਡਿੰਗ ਚੋਂ ਬਾਹਰ ਨਹੀਂ ਹੋਇਆ। ਟ੍ਰੈਂਡਿੰਗ 'ਚ ਹੋਰ ਉੱਤੇ ਚੱਲ ਗਿਆ ਵਾ। ਰੋਨਾਲਡੋ ਨੇ ਪੂਰੀ ਛੱਤ ਸੋਲਰਾਂ ਨਾਲ ਭਰ ਲਈ ਹੈ, ਇੰਨਾ ਰੁਪਈਆ ਆਇਆ ਉਹਨੂੰ। ਅੱਛਾ ਜੀ, ਸੋਲਰ ਇੰਜ ਪਲੇਟਾਂ, ਦਿਨੇ ਏਸੀ ਚੱਲ ਰਿਹਾ, ਰਾਤ ਕੋਈ ਬਿੱਲ ਨਹੀਂ। ਕਹਿੰਦੇ 2 ਲੱਖ ਵਾਲੀ ਸਕੂਟੀ ਵੀ ਲਈ ਉਹਨੇ ਇਲੈਕਟ੍ਰੋਨਿਕਸ। ਅੱਛਾ ਜੀ, ਤੈਨੂੰ ਪਤਾ ਹੀ ਨਹੀਂਗਾ? ਉਹਨੇ ਭਾਈ ਲੈ ਲਈ, ਉਹਨੇ ਕਿਹਾ ਮੈਂ ਇੱਥੇ ਭਾਜੀ ਜਾਇਆ ਕਰਨਾ ਹੁਣ। ਇੱਥੋਂ ਜਿਹੜਾ ਉਹਦਾ ਮੁੰਡਾ ਵਾ ਨਾ, ਉਹਦੇ ਵਾਸਤੇ ਗਈ ਆ ਡੀਪੀਐਸ ਸਕੂਲ, ਨਹੀਂ ਇੱਥੇ ਪੜੇਗਾ ਹੁਣ। ਹਾਂ ਵਾਹ ਵਾਹ। ਬਸ ਉੱਥੇ ਲੈਣ ਜਾਇਆ ਕਰਗੀ ਮਿੱਠੇ। ਨਹੀਂ ਉਸ ਇੱਥੇ ਫਲੈਟਾਂ ਦਾ ਫਲੈਟ ਲਏਗਾ ਨਾ। ਇੱਥੇ ਆ ਗਿਆ ਵਾ सोलर वाला भी इत्थों उन्हें कराची दे बाड़े मार्केट दी ऐड वेखी है, ये बैटरी लगाए और दिन रात 8 एसी च ਉਹਨੇ ਫੋਨ ਕੀਤਾ ਭਾਈ, ਫਿਰ ਉਹੀ ਲੱਗਾ। ਉਹ ਸੋਲਰ ਪਲੇਟਾਂ ਉਹੀ ਲੱਗੀਆਂ ਵਾ ਉਹੀ ਸੋਚ। ਯਾਰ ਮੈਨੂੰ ਇਹ ਵੀ ਪਤਾ ਲੱਗਾ ਤੁਸੀਂ ਘਰੋਂ ਚਟਾਈ ਲੈ ਕੇ ਗਏ ਆ, ਉੱਥੇ ਤੁਸੀਂ ਕਿਹਾ ਕਿ ਯਾਰ ਜ਼ਰਾ ਥੱਲੇ ਐ ਨਿਜ਼ਾਮ ਕਰਕੇ, ਜ਼ਰਾ ਘਾਹ ਦੇ ਬਹਿ ਪਹਾੜੀ ਇਲਾਕੇ 'ਚ ਬਹਿ ਕੇ ਥੱਲੇ ਐ ਝੀਲਾਂ ਦੇਖਾਂਗੇ, ਨਿਜ਼ਾਮੇ ਕਲਬੀ ਸਾਰਾ ਕਰਾਂਗੇ। ਤੇ ਯਾਰ ਤੂੰ ਇਹ ਹਰਕਤ ਮਾੜੀ ਕੀਤੀ ਹੈ ਕਿ ਉੱਥੇ ਗੈਸ ਮੁੱਕ ਗਿਆ ਵਾ। ਤੂੰ ਭਰਾਲ ਨਹੀਂ ਵੇਖਿਆ, ਤੂੰ ਹਾਈ ਸਾਹਿਬ ਵੱਲ ਦੇਖਣ ਲੱਗ ਪਿਆ। ਕੇ ਭਰਾ ਕੇ ਲਿਆਣ। ਹਾਂ ਯਾਰ ਨਹੀਂ ਹਾਈ ਹਾਈ ਸਾਹਿਬ ਨੇ ਇਹ ਸਿਲੰਡਰ ਚੱਕਿਆ ਵਾ। ਨਹੀਂ ਯਾਰ ਹਾਜੀ ਸਾਹਿਬ ਦਾ ਕੋਈ ਟੂਵਰ ਸੀਗਾ ਯਾਰ। ਹਾਏ 5 ਮਿੰਟ ਬਾਅਦ ਉਹਨਾਂ ਨੂੰ ਕਹਿ ਦਿੰਦੇ ਸੀ ਚਾਬੀ ਦੇ ਕੇ ਮੇਰੀਆਂ ਸ਼ਲਟਾਂ ਕੱਢ ਕੇ ਲਿਆਓ। ਸਹੀ ਗੱਲ ਹੈ। ਭਾਈ ਸਾਹਿਬ ਨੇ ਇੰਜ ਸਿਲੰਡਰ ਚੁੱਕ ਕੇ ਇੰਜ ਖਲੋਤੇ ਨੇ, ਤੇ ਕਹਿੰਦੇ ਅੱਬਾ ਜੀ ਬਾਹੂਬਲੀ ਨਾ ਬਣੋ, ਇਹਨੂੰ ਭਰ ਕੇ ਲਿਆਓ।
ਮੈਂ ਤਾਂ ਤੇ ਸ਼ੂਟ ਕੀਤਾ ਕੀਤਾ ਵਾ। ਰਾਤੀ ਮਿਲਿਆ ਮਾਸ਼ਾਅੱਲਾ ਮੈਂ ਕਿਹਾ ਮਾਸ਼ਾਅੱਲਾ ਟੂਰ ਕਰਕੇ ਆਏ ਹੋ ਤੇ ਯਾਰ ਮੈਂ ਇਹੀ ਪੁੱਛਿਆ ਟੂਰ ਕਰਕੇ ਆਏ ਹੋ ਇੰਜ ਐਨਕ ਲਾ ਕੇ ਨਾ ਬਾਹਰ ਹੀ ਬੈਠੇ ਸੀਗੇ ਐਂ ਕਰਕੇ ਨਾ ਯਾਰ ਮੈਂ ਕਿਹਾ ਐਸਾ ਕੀ ਹੋਇਆ ਟੂਰ ਕੁਛ ਨਹੀਂ ਕਹਿੰਦਾ ਨਹੀਂ ਮਿੱਠੇ ਪੁੱਤ ਮੈਂ ਤਾਂ ਇਸਲਾਮਾਬਾਦ ਮਸਜਿਦ ਕਹਿੰਦਾ ਤੁਸੀਂ ਅਸਰ ਦੀ ਨਮਾਜ਼ ਅਦਾ ਕਰੋ ਕਹਿੰਦਾ ਮੁੜ ਕੇ 3 ਦਿਨ ਬਾਅਦ ਟੱਕਰੇ ਪਹਿਲੀ ਸਾਫ ਅੱਜ ਆਉਣ ਲੱਗਾ ਲੈ ਕੇ ਆਇਆ ਮਰੀ ਗਏ ਨੇ ਮੈਂ ਕਿਹਾ ਹਾਈ ਸਾਹਿਬ ਮਰੀ ਦੀ ਕੋਈ ਗੱਲ ਬਸ ਲਓ ਫੇਰ ਉਹਨੇ ਐ ਕੀਤਾ ਕਹਿੰਦੇ ਨਵਾਂਦ ਨਹੀਂ ਹੁੰਦਾ ਪਹਾੜੀ ਤੋਂ ਆਹ ਕਹਿੰਦੇ ਮੈਂ ਤਾਂ ਚਲੀ ਦਾ ਨਹੀਂ ਪਰ 250 ਰੁਪਏ ਮਰੀ ਅਸੀਂ ਗਏ ਨਹੀਂ ਯਾਰ ਹਲਕੇ ਜੇ ਮੋਟਰਵੇ ਤੇ ਪੈਸੇ ਕੱਟਣ ਦੇ ਸੀ ਤੇ ਹਾਜੀ ਸਾਹਿਬ ਉੱਤਰ ਕੇ ਟੂਲ ਪਲਾਜ਼ੇ ਵਾਲਿਆਂ ਨੂੰ ਦੱਸਣ ਦੇ ਮੈਂ ਸਰਕਾਰੀ ਮੁਲਾਜ਼ਮ ਹਾਂ ਗ੍ਰੇਡ ਨਾ ਮੇਰਾ ਬਾਂਦਰਾਂ ਨੂੰ ਕਹਿਣ ਡਿਆ ਓਏ ਅਸੀਂ ਮਰੀ ਨਹੀਂ ਜਾਣਾ ਨਰਾਲਗੜ੍ਹ ਪਹੁੰਚੋ ਨਰਾਲਗੜ੍ਹ ਯਾਰ ਇਹ ਦੋਨੇ ਹੀ ਭਰਾ ਛੋਟਾ ਇਹ ਦੋਵੇਂ ਯਾਰ ਇੰਜ ਨਾ ਮਿੱਠੇ ਇੰਜ ਟੁੱਟੇ ਪਏ ਹੈਂ? ਇੰਨੇ ਇਕੱਠੇ ਆ ਨਾ ਚੋਂ ਐਡਾ ਸੂਆ ਵੀ ਲੰਘ ਜਾਂਦਾ ਬੋਕਰ ਨੰਗਨ ਦੇ ਯਾਰ ਇੱਕ ਮੈਂ ਤੇਰੀ ਤਸਵੀਰ ਦੇਖੀ ਆ ਅੰਕਲ ਖੜੇ ਨੇ ਇੱਧਰ ਸਾਈਡ ਤੇ ਤੁਹਾਡਾ ਕਜਨ ਖਲੋਤਾ ਸੈਂਡ ਤੁਸੀਂ ਤੇ ਤੁਸੀਂ ਭਰਾ ਨੂੰ ਐਂ ਕਰਕੇ ਗਿਰੇਬਾਨ ਤੋਂ ਫੜਿਆ ਹੱਥੋਂ ਹੱਥ ਵਿੱਚੋਂ ਹਿੱਡਨ ਆ ਰਿਹਾ ਮੈਂ ਦੇਖਿਆ ਤੁਸੀਂ ਫੁੱਲ ਗੁੱਸੇ ਨਾਲ ਇੰਜ ਕਰਕੇ ਫੜਿਆ ਹੋਇਆ ਉਹਨੂੰ ਛੋਟੇ ਨੂੰ ਜੋ ਵਿਚਾਰਾ ਸਹਿਮਿਆ ਹੋਇਆ ਖਲੋਤਾ ਵਾ ਦਾਨ ਇੱਕ ਮੰਮੀ ਤਸਵੀਰ ਵੇਖੀ ਆਈ ਸਾਹਿਬ ਦੀ ਆਈ ਸਾਹਿਬ ਨੇ ਇੰਜ ਪੈਸੇ ਫੜੇ ਨੇ ਤੇ ਅੱਗੇ ਇੰਜ ਖਲੋਤਾ ਹੈ ਅੱਛਾ ਤੁਸੀਂ ਗੱਲ ਕਰ ਰਹੇ ਸੀ ਰੋਨਾਲਡੋ ਦੀ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਤੂੰ ਜਿੱਦਣ ਮੈਂ ਇੱਥੋਂ ਤੁਰਿਆ ਸੀ ਉਦੋਂ ਹੀ ਤੂੰ ਮੇਰੇ ਤੇ ਰਿਸਰਚ ਸ਼ੁਰੂ ਕਰਤੀ ਸੀ रिसर्च नहीं वीडियोस बता रही हैं वो वीडियो तस्वीरें तो यार बोलती लोग लगाई हैं जाते दाने साहब तस्वीरें बोलती हैं ਹੁਣ ਤਸਵੀਰਾਂ ਤੂੰ ਇੱਕ ਮਿਸਾਲ ਨੂੰ ਤਸਵੀਰਾਂ ਖਿਚਾਈ ਆ ਤੂੰ ਐ ਕਰਕੇ ਪਤਾ ਲੱਗਦਾ ਵਾ ਯਾਰ ਤੂੰ ਖੁਸ਼ ਹੋਵਾਂ ਹੁਣ ਅੰਕਲ ਯਕੀਨ ਕਰ ਇੱਕ ਜਗ੍ਹਾ ਤੇ ਹਿਚਕੀ ਰੁਕੀ ਉਹ ਤਸਵੀਰ ਖਿੱਚੀ ਹੋਈ ਹੈ ਰੋਣ ਵਾਲੀ ਠੀਕ ਆ ਯਾਰ ਮੈਂ ਕਿਹਾ ਇਹ ਕਦੇ ਲਈ ਖਿੱਚੀ ਕਹਿੰਦੇ ਅੱਬੇ ਦੀ ਪਹਿਲੀ ਹਿਚਕੀ ਸੀ ਸਲੋਮੋ ਹਿਚਕੀ ਬਣਾਈ ਜਾਂਦੀ ਮੈਂ ਕਿਹਾ ਅੰਕਲ 2 ਦਿਨਾਂ ਦੀ ਟੂਰ ਕੰਪਲੀਟ ਕਰਤਾ ਕਹਿੰਦਾ ਪੁੱਤ ਮੇਰੇ ਕੋਲ 2000 ਘੱਟ ਨਿਕਲਿਆ ਸਮਾਨ ਵਾਪਸ ਆ ਗਿਆ ਮੈਂ ਕਿਹਾ ਬੜੀ ਗੱਲ ਨਹੀਂ ਵੈਸੇ ਯਾਰ ਇਹ ਤਾਂ ਮਜ਼ਾਕ ਆ ਇੱਕ ਮਿੰਟ ਇਹ ਤਾਂ ਮਜ਼ਾਕ ਆ ਸਲਮਾਨ ਭਾਈ ਸਾਨੂੰ ਸੋਚਣਾ ਚਾਹੀਦਾ ਸਾਨੂੰ ਟੀਮ ਨੂੰ ਜਾਣਾ ਚਾਹੀਦਾ ਬਈ ਯਾਰ ਮੈਂ ਕਿਦੋਂ ਜਾਣਾ ਵਾ ਯਾਰ ਇਹ ਗੱਲ ਕਰੋ ਮੈਂ ਇਹ ਇੱਕ ਕਿਦੋਂ ਜਾਣਾ? ਮਿਸਾਲ ਪੈਦਾ ਕੀਤੀ ਹੈ ਕਿ ਯਾਰ ਤੁਹਾਡਾ ਵੀ ਦਿਲ ਕਰੇ ਯਾਰ ਅਸੀਂ ਇਕੱਠੇ ਪ੍ਰੋਗਰਾਮ ਬਣਾਈਏ ਕੋਈ ਚੱਲੀਏ ਕੁਝ ਸ਼ੋਅ ਕਰਕੇ ਆਈਏ ਠੰਡ ਯਾਰ ਅਕੈਡਮੀ 'ਚ ਬੈਠੇ ਆ ਕਸਮੇ ਉੱਥੇ ਠੰਡ ਲੱਗ ਰਹੀ ਕੱਲ ਇਸ ਟਾਈਮ ਮੈਨੂੰ ਐਡੀ ਮੋਟੀ ਜੈਕਟ ਦੀ ਜ਼ਰੂਰਤ ਸੀ ਮੈਂ ਪਾਈ ਫਿਰ ਯਾਰ ਸਲਮਾਨ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਅਸੀਂ 4-5 ਜਣੇ ਇਕੱਠੇ ਹੁੰਦੇ ਅਸੀਂ ਇੰਨਾ ਇੰਜੋਏ ਕਰਦੇ ਹਾਂ ਯਾਰ ਮੈਂ ਨਾ ਐਡਵੈਂਚਰ ਲਵਰ ਆ ਸੱਖਰ ਤੋਂ ਲੈ ਕੇ ਪੱਖਰ ਤੱਕ ਮੈਂ ਹਰ ਜਗ੍ਹਾ ਤੇ ਗਿਆ ਇਹਨਾਂ ਐਡਵੈਂਚਰ ਲਵਰ ਆ ਇਹ ਐਡਵੈਂਚਰ ਲਵਰ ਆ ਰਾਤ ਨੂੰ ਦਿੱਲੀ ਕਬਰਸਤਾਨ ਜਾਣ ਡਿਆ ਨਹੀਂ ਸੱਖਰ ਤੋਂ ਪੱਖਰ ਦਾ ਕੀ ਹੈ ਸੱਖਰ ਤੋਂ ਪੱਖਰ ਦਾ ਮੁਰਾਦ ਇਹ ਆ ਕਿ ਇਹ ਆਪਣੇ ਮੁਲਕ ਦੀ ਗੱਲ ਆ ਮੈਂ ਮੁਲਕੋਂ ਬਾਹਰ ਕੋਈ ਤਫਰੀਹੀ ਦੌਰੇ ਤੇ ਗਿਆ ਨਹੀਂ ਸਿਆਹਤ ਕੀਤੀ ਹੈ ਲੋਕੀ ਸਾਨੂੰ ਸਿਆਹ ਕਹਿੰਦੇ ਨੇ ਉਹ ਤਾਂ ਸਾਥੀ ਵੀ ਕਹਿੰਦੇ ਆ ਸੱਖਰ ਤੋਂ ਲੱਗੇ ਅਸੀਂ ਮੂੰਹ ਤੇ ਅਸੀਂ ਕਹਿੰਦੇ ਆਪ ਮੰਨੇ ਪਏ ਤਾਂ ਅਸੀਂ ਮੰਨਦੇ ਆ ਕਜ਼ਨ ਮੇਰਾ ਭਾਜੀ ਸੱਖਰ ਤੋਂ ਲੱਗੇ ਪੱਖਰ ਤੱਕ ਲਓ ਜੀ ਉੱਥੇ ਰੇਤ ਛਾਣ ਦਾ ਜੋਰ ਕੱਖ ਨਹੀਂ ਜੀ ਹੈਗਾ ਹਾਂਜੀ ਇਹ ਚਨਿਆਂ ਦੀ ਬੋਰੀ ਚੋਂ ਹੀ ਨਿਕਲੇ ਸਨ ਤੇ ਲਿਹਾਜ਼ਾ ਟਰੈਵਲਿੰਗ ਮੇਰਾ ਸ਼ੋਭਾ ਰਿਹਾ ਹੈ ਯਾਰ ਟਰੈਵਲਿੰਗ ਇੱਕ ਐਸਾ ਉਹ ਟਰੈਵਲਿੰਗ ਹੀ ਕੀਤੀ ਵਿਚਾਰੇ ਨੇ ਜਦੋਂ ਦੇਖਣਾ ਵੀ ਐਸ 11 ਵਜੇ ਕੋਣ ਉਹ ਦਾਨ ਚ ਪਾਇਆ ਯਾਰ ਉਹ 11 ਵਜੇ ਕੋਣ ਦਾਨ ਚ ਪਾਇਆ ਉਹਨੇ ਉਹ ਲਈ ਕੋ ਕਿਦੀ ਜਾਂਦੀ ਇਹ ਕਦੀ ਉਹ ਸ਼ਹਿਰ ਲੈ ਗਏ ਇੱਕ ਜਵਾਬ ਹਸਪਤਾਲ ਤੋਂ ਹਸਪਤਾਲ ਮੇਰਾ ਕਜ਼ਨ ਜਿਹੜਾ ਮੇਰੇ ਤੋਂ ਵੱਡਾ ਐਜ਼ ਅ ਬਿਗ ਬ੍ਰਦਰ ਹੀ ਮੰਨੀਦਾ ਸਾਰੇ ਦੇਖੋ ਰਿਸਪੈਕਟ ਆ ਪਿਆਰ ਆ ਉਹ ਇੰਜ ਕਰਕੇ ਟਨਲ ਆਈ ਨਾ ਉਹ ਚਲਾ ਰਿਹਾ ਸੀ ਨਹੀਂ ਉਹ ਮੇਰੇ ਨਾਲ ਬੈਠਾ ਸੀ ਟਨਲ ਆਈ ਟਨਲ ਫੁੱਲ ਨੇਰਾ ਉਹਨੇ ਟਨਲ ਤੋਂ ਪਹਿਲੇ ਮੈਨੂੰ ਕਿਤੇ ਮਾੜਾ ਕਿਉਂ ਕਰਾਤਾ ਕਿ ਯਾਰ ਨੈਕਸਟ ਟਾਈਮ ਕਰਾਂਗੇ ਐਦ ਕੀ ਜਿਹੜਾ ਮਾਮਲਾ ਨਾ ਉਹ ਤੂੰ ਮੇਰਾ ਤੂੰ ਕਰ ਲੈ ਹਾਂ ਕੋਈ ਨਹੀਂ ਗੱਲ ਕਰ ਲਿਆ ਹੋਣਾ ਤੇ ਇਹ ਟਨਲ ਆਈ ਹੈ ਗੱਡੀ 'ਚ ਹੋ ਜਾਂਦਾ ਹੈ ਮੇਰੇ ਨਾਲ ਸੀ ਤੇ ਟਨਲ ਤੋਂ ਬਾਹਰ ਨਿਕਲੇ ਉਹ ਨਹੀਂ ਸੀਗਾ ਯਾਰ ਇੰਗਲਿਸ਼ ਫਿਲਮ ਇੰਜ ਟਨਲ ਆਈ ਆ ਉਹਨੇ ਕਿ ਯਾਰ ਮਾਮਲਾ ਤਾਂ ਬਾਅਦ ਚ ਕਰ ਲਾਂਗੇ ਇੰਜ ਟਨਲ ਆਈ ਨਹੀਂ ਰਿਹਾ ਯਾਰ ਸੋਹਣਾ ਹੱਥ ਪਾ ਕੇ ਨਾ ਦਾ ਬਟੂਆ ਕੱਢ ਲਿਆ ਨਹੀਂ ਇਹ ਗੱਡੀ ਚਲਾ ਰਿਹਾ ਇੰਜ ਕਰਕੇ ਮਜ਼ੇ ਨਾਲ ਵੀ ਉਹਨੇ ਕਿਹਾ ਸਲਮਾਨ ਯਾਰ ਫੇਰ ਕਰ ਲਾਂਗੇ ਉੱਥੋਂ ਕਹਿੰਦਾ ਕਿਉਂ ਨਹੀਂ ਫੇਰ ਕਰ ਲਾਂਗੇ ਚੱਲ ਕੇ ਹਾਜੀ ਸਾਹਿਬ ਇਹਨਾਂ ਤੋਂ ਅਲੱਗ ਹੋ ਕੇ ਜਾ ਕੇ ਬੂਟਾਂ 'ਚ ਲੁਕੋਏ ਪੈਸੇ ਕੱਢ ਬੋਤਲਾਂ ਪੀਂਦੇ ਹਾਜੀ ਸਾਹਿਬ ਉੱਥੇ ਕੋਈ ਨਹੀਂ ਮਾਸ਼ਾਅੱਲਾ ਯਾਰ ਹਾਜੀ ਸਾਹਿਬ ਉੱਥੇ ਕਿਰਾਏ ਤੇ ਦੂਰਬੀਨ ਲੈ ਕੇ ਨਜ਼ਾਰੇ ਲੈ ਰਹੇ ਆ 5 ਰੁਪਏ ਦੇ ਕੇ ਵੇਖਣ ਵਾਲੀ ਉਹ ਭਾਈ ਉੱਥੇ ਜਦੋਂ ਬਾਟ ਹੋਟਲ ਤੇ ਗਏ ਨੇ ਆਪ ਇਹਨਾਂ ਨੇ ਮਟਨ ਮੰਗਾਇਆ ਚਿਕਨ ਮੰਗਾਇਆ ਤੇ ਐਸਾ ਪਰਾਂ ਬੈਠੇ ਨੇ ਤੇ ਦੂਸਰੀ ਬੁਰਗੀ ਤੋਂ ਬਾਅਦ ਕਹਿਣ ਡੇ ਅੱਬੂ ਜੀ ਤੁਸੀਂ ਵੀ ਦਾਲ ਦੂਲ ਮੰਗਾ ਲਓ ਕਿਤੀਆਂ ਯਾਰ ਦੇਖਣ ਵਾਲੀ ਜੁਗਤ ਆ
ਉੱਥੇ ਜਿਹੜਾ ਵੀ ਕੋਈ ਸ਼ੈ ਸ਼ੂ ਵੇਚਣ ਵਾਲਾ ਆ ਰਿਹਾ ਨਾ ਹਾਜੀ ਸਾਹਿਬ ਉਹਦੇ ਵੱਲ ਦੇਖਣ ਦੇ ਤੇ ਫਿਰ ਸਲਮਾਨ ਵੱਲ ਦੇਖਣ ਦੇ। ਯਾਨੀ ਕਿ ਇਹ ਮਤਲਬ ਕੀ ਸੀ ਉਹਨਾਂ ਦੀ ਜੇਬ 'ਚ ਪੈਸੇ ਨਹੀਂ ਸੀਗੇ ਯਾਰ ਮਾਸੂਮੀਅਤ ਯਾਰ, ਇੱਕ ਮਾਸੂਮੀਅਤ ਇੱਥੇ ਆ ਦੇਖ ਆ ਜਿਹੜੀ ਨਜ਼ਰ ਹੁਣ ਚੀਜ਼ ਵੱਲ ਹਾਏ ਤਰਸੀ ਇਹ ਹੁਣ ਇਹਦੇ ਵੱਲ ਲੈ ਦੇ। ਨਹੀਂ ਯਾਰ ਆਪਣੇ ਨਾ ਇਹ ਜਿਹੜੇ ਭਾਈ ਦੋ ਸਾਹਿਬ ਇਹਨਾਂ ਨੂੰ ਲੈਦਾ ਹੋ ਗਿਆ, ਉਹ ਇੰਨੇ ਮਜਬੂਰ ਸੀ ਪੈਸੇ ਵਾਲੋਂ, ਸਿਮ ਦੇ ਕੇ ਵਾਸ਼ਰੂਮ 'ਚ ਗਏ। ਸਿਮ ਦੇ ਹਾਜੀ ਸਾਹਿਬ ਨੇ ਇਹ ਵੀ ਇਹਨਾਂ ਤੇ ਪੈਸੇ ਲਾਏ ਆ ਦੋਵਾਂ ਭਰਾਵਾਂ ਨੂੰ 20 ਰੁਪਏ ਦੇ ਕੇ ਬੈਤਲ ਖਲਾਵਾਂ ਕਲਾਨ ਦੇ ਕਹਿੰਦਾ ਜਾਓ ਖਰਚੋ ਖੁਰਚੋ। ਅਜੇ ਸਿਮ ਦੇ ਕੇ ਅੰਦਰ ਗਿਆ ਤੇ ਪੈਸੇ ਨਿਕਲੇ ਤੇ ਉਹੀ ਬੰਦਾ ਸਿਮ ਮੋਬਾਈਲ 'ਚ ਪਾ ਕੇ ਇਹਨਾਂ ਨੂੰ ਹੁਣ ਫੋਨ ਕਰਨ ਦਾ ਤੁਹਾਡਾ ਰੱਬਾ ਗਵਾਹ ਕਰ ਲਿਆ। ਯਾਰ ਇਹਨੇ ਛੋਟੇ ਨੂੰ ਇੰਨਾ ਮਜਬੂਰ ਕਰਤਾ, ਇੰਨਾ ਭੁੱਖ ਕਟਾਈ ਆ, ਉਹ ਵਿਚਾਰਾ ਮੋਢਿਆਂ ਦਾ ਸਵਾਰੀਆਂ ਝੀਲ ਸੈਫਲ ਮਲੂਕ ਛੱਡ ਕੇ ਆਉਂਦਾ ਸੀ। ਦਿਹਾੜੀਆਂ ਕੀਤੀਆਂ। ਇੱਥੇ ਸਾਨੂੰ ਕਹਿ ਰਿਹਾ ਕਿ ਟੂਰ ਕਰਨਗੇ, ਉੱਥੇ ਹਾਜੀ ਸਾਹਿਬ ਮਿਸਤਰੀਆਂ ਵਾਲੀ ਟਰਾਲੀ 'ਚ ਬਦਾਮ ਵੇਚਣ ਦੇ। ਯਾਰ ਆਪ ਦੇਖ ਉਹਨਾਂ ਨੂੰ ਲਾ ਕੇ ਉੱਥੇ ਹੀ ਡਰਾਈਵ ਤੇ ਪਾਈ ਹੋਈ ਗੱਡੀ, ਇਹ ਜਾਏਗਾ ਐ ਜਾ ਉਹ ਤੁਹਾਨੂੰ ਪਤਾ ਭਾਈ ਸਾਹਿਬ ਦੇ ਦੰਦ ਘੱਟ ਨੇ, ਬਜ਼ੁਰਗ ਆਦਮੀ ਨੇ। ਤੁਸੀਂ ਮਿਲੇ ਆਪ ਉੱਥੇ ਪੀਜ਼ੇ ਖਾ ਰਹੇ ਨੇ, ਚੰਗੋਜ਼ੇ ਖਾ ਰਹੇ ਨੇ, ਹੈ ਪਿਸਤੇ ਖਾ ਰਹੇ ਨੇ, ਤੇ ਉਹਨੂੰ ਪਾਈਆ ਗਡੇਰੀਆਂ ਲੈਤੀਆਂ, ਉਹ ਨਾ ਸਾਰੀ ਦਿਹਾੜੀ ਨਿਗਾਤੀਆਂ ਲੱਗੇ। ਹਾਈ ਸਾਹਿਬ ਆਪਣਾ ਗੂਠਾ ਚੂਸਦੇ ਰਹੇ ਵਿਚਾਰੇ, ਦੱਸੋ ਜੀ। ਨਹੀਂ ਹਾਈ ਸਾਹਿਬ ਨਹੀਂ ਕਿੰਨੇ 'ਚ ਟੂਰ ਹੋਇਆ ਵੈਸੇ ਫਿਰ? ਯਾਰ ਟੂਰ ਕਰਨਾ ਚਾਹੀਦਾ, ਮਿਠਾਈ ਕੋਈ ਖਰਚਾ ਨਹੀਂ। ਔਰ ਹਾਜੀ ਸਾਹਿਬ ਨੇ ਆ ਕੇ ਕਿਹਾ ਯਾਰ ਮਾਸ਼ਾਅੱਲਾ ਲਾਸ਼ਗਿਰੀ ਟੂਰ ਰਿਹਾ ਵਾ। ਯਾਦ ਕੀ ਬਰਫ ਵਾਲੇ ਏਰੀਆ 'ਚ ਲੈ ਗਏ ਹਾਜੀ ਸਾਹਿਬ ਨੂੰ ਤੇ ਉੱਥੇ ਛੱਡ ਆਏ। ਉਹ ਵੱਡੇ ਵੱਡੇ ਵੱਟਿਆਂ ਨਾਲ ਹੈਲਪ ਲਿਖਣ ਦੇ ਕਿ ਕੋਈ ਹੈਲੀਕਾਪਟਰ ਆਏਗਾ। ਯਾਰ ਹਾਜੀ ਸਾਹਿਬ ਨੂੰ ਗੇੜਾ ਦਿੱਤਾ, ਉਹਨਾਂ ਨੇ ਗਲੇਸ਼ੀਅਰ 'ਚ ਬੋਤਲਾਂ ਲਾਈਆਂ ਹੁੰਦੀਆਂ, ਉੱਥੇ ਪਾਣੀ ਡਿੱਗਦਾ ਹੁੰਦਾ, ਐਵੇਂ ਕਹਿਤਾ ਸਭ ਕੁਝ ਫ੍ਰੀ ਆ। ਹਾਜੀ ਸਾਹਿਬ ਜਾ ਕੇ ਅੰਦਰ ਕਿੰਨਾ ਸਟੇਕ ਚੁੱਕੀ ਆ ਪਟਾਣੇ ਤੋਂ ਤੇ ਆਪ ਪਟਿਆਲੇ ਲਾ ਕੇ ਆਪ ਵੀਡੀਓ ਬਣਾਉਂਦੇ। ਹਾਜੀ ਸਾਹਿਬ ਇੰਨੇ ਵਿਚਾਰੇ ਭੁੱਖ ਦੇ ਕੀ ਹਾਜੀ ਹੁਣ ਗੱਡੀ ਵੀ ਫੜ ਲਈ, ਗੱਡੀ ਦੇ ਵੀ ਸਾਰਾ ਕੁਝ ਚਾਬੀ ਆਵੜ, ਉਹ ਜਿਹੜਾ ਛੋਟਾ ਘੋੜਾ ਸੀ ਜੀਤ ਸੈਫਲੂ, ਉਹਨੇ ਇਹਨੂੰ ਘਰ ਨੂੰ ਪਾ ਲਿਆ। ਯਾਰ ਚੇਅਰ ਲਿਫਟ ਤੇ ਬੈਠੇ ਆ ਤੇ ਭਾਈ ਸਾਹਿਬ ਨੇ ਕਹਿੰਦੇ ਤੁਸੀਂ ਸਾਰੀਆਂ ਚੇਅਰ ਲਿਫਟਾਂ ਗਿਣ ਕੇ ਦੱਸੋ। ਹਾਜੀ ਸਾਹਿਬ ਨੂੰ ਨਾ ਇੱਕ ਆਬਸ਼ਾਰ ਵਾਲਾ ਹੱਥ ਕਰ ਕਰਕੇ ਕਹਿੰਦੇ ਉਹ ਦੇਖੋ ਕਿੰਨੀ ਪਿਆਰੀ ਆਬਸ਼ਾਰ। ਉਹਨੇ ਕਿਹਾ ਵਾਹ, ਤੇ ਵੱਡੀ ਕੈਨ ਫੜਾ ਕੇ ਕਹਿੰਦੇ ਜਾਓ ਉੱਥੋਂ ਭਰ ਯਾਰ ਚਸ਼ਮਿਆਂ ਦਾ ਪਾਣੀ। ਲੇਕਿਨ ਯਾਰ ਮੈਂ ਸਲਮਾਨ ਭਾਈ ਇੱਕ ਗੱਲ ਮੰਨਦਾ ਵਾਂ ਕਿ ਤੁਸੀਂ ਇੱਕ ਸੁਲਝੇ ਹੋਏ ਆਦਮੀ ਹੋ ਔਰ ਇਹਦੇ ਪਿੱਛੇ ਸਾਰਾ ਹਾਜੀ ਸਾਹਿਬ ਦਾ ਹੱਥ ਹੈ। ਬਿਲਕੁਲ ਬਿਲਕੁਲ ਹਾਜੀ ਸਾਹਿਬ ਯਾਰ ਅਸੀਂ ਹਾਲੇ ਤੱਕ ਉਹਨਾਂ ਦੀ ਐਸ ਏਜ ਤੱਕ ਅਗਰ ਅਸੀਂ ਟੂਰ ਇਸ ਤਰ੍ਹਾਂ ਕਰ ਰਹੇ ਨਾ ਦੋਸਤਾਂ ਤਰ੍ਹਾਂ, ਤੇ ਉਹਨਾਂ ਦਾ ਕੋਆਪਰੇਟ ਉਹਨਾਂ ਦੀ ਮੁਹੱਬਤ। ਨਹੀਂ ਉਹਨਾਂ ਦਾ ਏਟੀਐਮ ਕਾਰਡ ਹੱਥ ਲੱਗ ਗਿਆ ਸੀ। ਅਗਰ ਇਹ ਆਪਣੇ ਹਾਜੀ ਸਾਹਿਬ ਨਾਲ ਹੁਣ ਤੱਕ ਸੀਰੀਅਸਲੀ ਮੈਂ ਦੇਖਿਆ ਯਾਰ ਹੁਣ ਤੱਕ ਉਹਨਾਂ ਨੇ ਇਸ ਉਮਰ ਤੱਕ ਚੱਲ ਰਹੇ ਨੇ, ਇਹਦਾ ਮਤਲਬ ਉਹ ਬਰਾਬਰ ਦੇ ਪੈਸੇ ਪਾਉਣ ਰਹੇ ਆ। ਇਦਾਂ ਦੇ ਬੱਚੇ ਐਵੇਂ ਤੁਸੀਂ ਨਮਾਜ਼ ਪੜੋ, ਘਰ ਰਹੋ, ਪਰ ਘਰ ਪਿੱਛੇ ਕੋਈ ਵੀ ਨਹੀਂ ਹੈਗਾ। ਤੁਹਾਨੂੰ ਪਤਾ ਆਪਣਾ ਛੋਟੀ ਮਿੱਟੀ ਖਾਂਦੀ ਹੈ, ਜਿਸ ਤਰ੍ਹਾਂ ਹੁੰਦਾ ਅੰਮੀ ਜੀ ਤੇ ਬੜੇ ਬਾਨੇ ਪਾਉਂਦੇ ਆ। ਇਹ ਟੂਰ ਬਣਿਆ ਹੀ ਉਹਨਾਂ ਵਾਸਤੇ ਸੀਗਾ, ਪਤਾ ਕੀ ਉਹਨਾਂ ਨੇ ਕਿਹਾ ਯਾਰ ਮੈਂ ਕਿਉਂਕਿ ਬੋਰ ਹੋ ਗਿਆ। ਉਹਨਾਂ ਨੂੰ ਜ਼ਮਾਉਣਾ ਸੀ। ਕਿਉਂਕਿ ਇੱਧਰ ਦੇ ਪੈਸੇ ਨਿਕਲਣੇ ਸੀ ਦੇ ਉਹਨਾਂ ਕੋਲ। ਨਹੀਂ ਟੂਰ ਤੋਂ ਵਾਪਸ ਆਏ ਤੇ ਦੋਵੇਂ ਭਰਾ ਹੁਣ ਆਪਸ ਚ ਸਲਾਈ ਪਏ, ਅੱਗੇ ਤੋਂ ਖੜਨਾ ਹੈ ਸਾਨੂੰ। ਨਹੀਂ ਯਾਰ ਉੱਥੇ ਬੱਟ ਕੜਾਈ ਦੇ ਪਰੇ ਜਾ ਕੇ ਪਲਾਨਿੰਗ ਲਵਾਉਣੀ ਹੈ, ਬੂਦੀ ਕੜਾਈ ਲਵਾਉਣੀ ਹੈ। ਤੁਸੀਂ ਲਓ ਯਾਰ, ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਟੂਰ। ਨਹੀਂ ਪਲਾਨ ਕਰੋ ਯਾਰ, ਸੱਚੀ ਮੈਂ ਹੁਣ ਸਾਰਾ ਲਾਹੌਰ ਦੇਖ ਆਏ ਆ, ਮੇਰੀ ਗੱਡੀ ਤੇ ਗਏ ਸੀ ਮਾਸ਼ਾਅੱਲਾ, ਅਸੀਂ ਚਾਰ, ਛੋਟਾ ਸ਼ਾਹ ਪੰਜ। ਬੜਾ ਪਿਛਲੀ ਵਾਰੀ ਵੀ ਜੋ ਲਾਹੌਰ ਗਏ ਮੁਦੱਸਰ ਨਾਲ ਸੀ, ਕਿੰਨਾ ਇੰਜੋਏ ਕੀਤਾ। ਔਰ ਬਾਕੀ ਫਰੰਟ ਤੇ ਬਹਿ ਕੇ ਆਇਆ ਮੇਰਾ ਫਰੰਟ ਤੇ ਬਹਿ ਕੇ ਆਇਆ ਵਾਂ ਤੇ ਕੀ ਇਸਤਕਬਾਲੀਆ ਦਿੱਤਾ ਉਹਨਾਂ ਨੇ ਮੈਨੂੰ ਯਾਰ। ਮੈਨੂੰ ਇੰਜ ਲੱਗਾ ਵਾ ਸਲਮਾਨ ਮੈਂ ਅੱਗੇ ਬੈਠਾ ਤੇ ਮੈਂ ਚੌਕੀ ਲੈ ਕੇ ਜਾਂਦੇ ਮੈਨੂੰ। ਕਿਉਂ ਸੀ ਨਾ ਇੱਕ ਦੋ ਯਾਰ ਮੇਰੇ ਕੋ 4700 ਥੱਪੜ ਪਿਆ ਵਾ ਯਾਰ। ਹਾਂ ਲੋੜਾ ਨਿਕਲਦੀ ਨਾ ਹਾਜੀ ਤੇ ਹੋਟਲ ਤੋਂ ਨਿਕਲਦੀ ਕਦੀ ਇਹਦੇ ਪਾ ਥੱਪੜ ਮਾਰਦਾ ਤੇ ਕਦੀ ਦਾਰੇ ਥੱਪੜ ਮਾਰਦਾ। ਯਾਰ ਮੈਂ ਏਦਾਂ ਜਦੋਂ ਮੈਂ ਉਹਦੇ ਥਾਣੇ ਲੈ ਕੇ ਚੱਲੇ ਮੈਨੂੰ ਕਸਮੇ ਮੁਜਰਮ ਨਹੀਂ ਬਣਾਇਆ। ਇੱਕ ਲੁੱਕਾ ਆਇਆ ਵਾ ਮੈਨੂੰ ਪੱਕਾ ਯਕੀਨਾ ਭਾਦਾ ਸੀ ਪੱਲੇ ਦਾ ਉਹ 5 ਕਿਲੋ ਲਵਟਾਇਆ ਮਾਰ ਕੇ ਤੇ ਭਾ ਉਹ ਪਤਾ ਉੱਥੇ ਮਨਰਬਾ ਚ ਫਿਰ ਕੀ ਹੋਇਆ ਅਸੀਂ ਨਾ ਉੱਥੇ ਐ ਗੱਲਾਂ ਸ਼ੁਰੂ ਹੋ ਜਾਂਦਾ ਸੀਗਾ, ਪੂਰਾ ਮੁਬਸ਼ਰ ਲੁਕਮਾਨ ਬਣਿਆ ਸੀ। ਜਦੋਂ ਅਸੀਂ ਕਨਾਰ ਰੋਡ ਚੜ੍ਹੇ ਆ, ਅਸੀਂ ਜਦੋਂ ਮੰਜ਼ਿਲ ਮਕਸੂਦ ਤੇ ਪਹੁੰਚਣ ਲੱਗੇ ਜ਼ਰਾ ਉੱਥੋਂ ਲੈਟਮ ਲੈਟੀ ਜ਼ਰਾ ਰੋਸ਼ਨੀ ਜ਼ਰਾ ਹੈ ਐ ਚਿੱਲ ਮੋਲ ਮਿੱਠੇ ਦਾ ਹੱਥ ਫੜ ਲਿਆ ਯਾਰ ਮੱਥੇ ਤੇ ਅੱਟ ਮਾਰਤਾ ਵਾ ਮਿੱਠੇ ਆਪ ਨੇ। ਸਾਲ ਹੈ ਤੇ ਮੈਂ ਮੱਥੇ ਤੇ ਵੀ ਚੇਡਾ ਮਾਰ ਗਿਆ। ਇਹ ਪਤਾ ਹੀ ਅੱਛਾ ਜਦੋਂ ਮੈਂ ਪਿੱਛੇ ਦੇ ਇਹਦਾ ਨਹੀਂ ਮਿੱਠਾ ਅੱਧ ਦੇਖਣ ਦੇ ਦਾਨਸ਼ ਉਧਰ ਤੇ ਆ ਸੁਲਤਾਨਾ ਡਾਕੂ ਸਾਹਮਣੇ ਦੇਖਣ ਦੇ ਪਤਾ ਨਾ ਲੱਗੇ ਇਹਦਾ ਨੰਬਰ ਕਿੱਧਰੋਂ ਆਇਆ। ਸ਼ੇਖੂਪੁਰੇ ਤੋਂ ਲੱਗ ਕੇ ਫੈਸਲਾਬਾਦ ਤੱਕ ਚੰਡ ਨਹੀਂ ਪਛਾਣੀ ਗਈ।
ਅੱਛਾ ਜੀ, ਇੰਨੀਆਂ ਯਾਨੀ ਕਿ ਅਸੀਂ ਇਹਨੂੰ ਛੇੜ ਰਹੇ ਸੀ ਨਾ ਕਿ ਆਹ ਮਾਰੀ ਹੈ ਤੇ ਆਪਣੇ ਧਿਆਨ ਨਹੀਂ ਲੱਗਾ। ਜਾਦੂ ਹੀ ਚੰਡਾ ਹਵਾਈ ਪੈ ਰਹੀ ਹੈ। ਮੈਂ ਇਹਦੇ ਕਹਿੰਦਾ ਮਤਲਬ ਮੱਥੇ ਤੇ ਟਪਕ ਕਰਾ ਕੇ ਐ ਮੈਂ ਟਪਕ ਕਰਾ ਕੇ ਮੈਂ ਵੇਖਣੇ ਤੇ ਕਾਰ ਚ ਯਾਰ ਦਾਨਿਸ਼ ਨੇ ਉੱਥੋਂ ਆ ਕੇ ਦਾਨਿਸ਼ ਹੁਣ ਇਹ ਤੇਰਾ ਦਾਨਿਸ਼ ਨੇ ਖਿੜਕੀ ਪੜੀ ਜਾਂਦਾ ਐ ਮਰ ਕੇ ਆ ਯਾਰ 140 ਦੀ ਸਪੀਡ ਤੇ ਨੂੰ ਚਪੇੜਾਂ ਪਈਆਂ ਵਾ ਤੇ 60 ਦੀ ਸਪੀਡ ਤੇ ਕਹਿਣ ਡਿਆ ਮੈਂ ਪਛਾਣ ਲਿਆ ਹੱਥ ਨੇ ਪਾ ਹੁਣ ਮੋਬਾਈਲ ਤੇ ਪਾ ਕਰੇ ਸਾਰੀਆਂ ਚਪੇੜਾਂ ਭਾ ਨੇ ਮਾਰੀਆਂ ਤੇ ਇਹ ਉਹਨਾਂ ਤੇ ਉਹ ਡਾਊਟ ਹੀ ਨਹੀਂ ਕਰ ਰਿਹਾ ਵੀ ਨਵੇਂ ਆ ਯਾਰ, ਇਹਨਾਂ ਨੇ ਕੀ ਕਰਨਾ। ਹਾਂ ਮੈਂ ਇਹਨਾਂ ਦੋਨਾਂ ਦੀ ਕਰ ਰਹੇ। ਭਾਜੀ 31 ਜੁਲਾਈ ਨੂੰ ਕੀ ਹੈ 31 ਜੁਲਾਈ ਨੂੰ ਆਪਣਾ 49 ਚੱਕ ਦੇ ਵਿੱਚ ਰੋਨਾਲਡੋ ਦੀ ਫੂਫੀ ਆ ਰੋਨਾਲਡੋ ਨਿਸਾ ਇਹ ਮੇਲਾ ਵਾ ਰੋਨਾਲਡੋ ਨਿਸਾ ਉੱਥੇ ਆ ਰਿਹਾ ਵਾ। ਸਾਰੇ ਦੋਸਤਾਂ ਨੇ ਆਪਾਂ ਉਹਦੇ ਇਸਤਕਬਾਲ ਲਈ ਉਹਨੇ ਕਿਹਾ ਸੀ ਮਿੱਠਾ ਜੀ ਕੀ ਹਿਸਾਬ ਕਿਤਾਬ ਪਾਕਿਸਤਾਨ ਦੇ ਵਿੱਚ। ਮੈਂ ਕਿਹਾ ਰੋਨਾਲਡੋ ਤੂੰ ਆ ਜਾ ਢੋਲ ਲਾਉਣਾ ਹੀ ਲੈ। ਢੋਲ ਔਰ ਉੱਥੇ ਮੇਲਾ ਉਹਨੇ ਧਮਾਲ ਸੁੱਕੀ ਹੋਈ ਆ ਆਪਣੇ ਪੀਰਾਂ ਕੋ ਆਉਣਾ ਉਹਨੇ ਸਿਰਫ ਇਹ ਪੁੱਛਣ ਕਿ ਮੈਨੂੰ ਫੀਫਾ 'ਚ ਹੋਇਆ ਕੀ ਆ। ਉਹਨੇ ਕਿ ਸਿਰਫ ਮੈਨੂੰ ਹਲੀਮ ਚੈੱਕ ਕਰਾ ਦਿਓ, ਹਲੀਮ ਦੇ ਪਿੱਛੇ ਇੰਨੇ ਪੈਸੇ ਲਾਉਣ ਲੱਗਾ। ਉਹਨੇ ਕਿਹਾ ਮੈਂ ਬੰਦੇ ਹੁਣ ਨਾ ਟੀਮ ਜਿਹੜੀ ਆਪਣੀ ਪਾਕਿਸਤਾਨ ਚੋਂ ਇਕੱਠੀ ਕਰਨੀ ਹੈ। 6 ਉਹਨੇ ਦੋ ਮੁੰਡੇ ਸਾਊਦੀਆ ਚੋਂ 2 ਇੱਥੋਂ ਪਾਕਿਸਤਾਨ ਚੋਂ ਉਹਨੇ 12 ਮੁਲਕਾਂ ਚੋਂ ਟੀਮ ਲੱਭਣ ਆਇਆ। ਦੋਬੇ ਦੇ ਮੁੰਡੇ ਬੜੇ ਦੋ ਸੈੱਟ ਕੀਤੇ ਉਹਨੇ, ਉਹਨਾਂ ਨੇ ਰੀਲਾਂ ਕੱਲੀਆਂ ਆਪਣੀਆਂ। ਢੇਰੀ ਦੇ ਮੁੰਡੇ ਬਹੁਤ ਖੇਡਦੇ ਉਹ ਜਿਹੜੀ ਆਪਣੀ ਫੁੱਫੀ ਦੇ ਦਰਬਾਰ ਤੇ ਨਹੀਂ ਆ ਰਿਹਾ ਇਹਨੇ ਵੀ ਪੰਜੇਬਾਂ ਸੁੱਕੀਆਂ ਉੱਥੇ ਜੇਬਾਂ। ਉਹ ਗੋਤ ਵਾਲੇ ਡਾਕੂ ਖੈਰ ਜਾ ਫੇਸ ਵੀ ਦੇ ਦੇ ਬਸ 10,000। ਤੇ ਰੋਨਾਲਡੋ ਸਾਨੂੰ ਚਾਹੀਦਾ ਵਾ ਰੋਨਾਲਡੋ ਯਾਰ। ਉਹਨੂੰ ਉਹ ਪਾਕਿਸਤਾਨ ਵਾਸਤੇ ਬਣਿਆ ਸੀ, ਦੇਖਿਆ ਜਾਵੇ ਪਾਕਿਸਤਾਨ ਨੇ ਉਹਨੂੰ ਭਾ ਬਦਮਾਸ਼ ਬਣ ਗਿਆ। ਇੱਕ ਬੰਦੇ ਨੂੰ ਗੋਲੀ ਮਾਰਨ ਲੱਗਾ, ਉਹਦਾ ਹਾਸਾ ਨਿਕਲ ਗਿਆ। ਸਾਰੇ ਨੋਵਾਂ ਤੇ ਨੋ ਪਾਲਿਸ਼ ਲੱਗੀ ਸੀ। ਯਾਰ ਮਿੱਠੇ, ਜੇ ਅਗਰ ਤੈਨੂੰ ਮੌਕਾ ਮਿਲੇ ਸਾਨੂੰ ਸਾਰਿਆਂ ਨੂੰ ਕਿਤੇ ਲਿਜਾਣ ਦਾ, ਸਲਮਾਨ ਭਾਈ ਓ ਯਾਰ ਛੱਡ ਦਿਓ ਯਾਰ, ਜਾਓ ਸੁਣ ਲਿਆ ਕਰ ਪਹਿਲੇ ਪੂਰੀ ਯਾਰ। ਭਾਜੀ ਮੈਂ ਤੇਰੀ ਗੱਡੀ ਹੋਵੇ, ਗੱਡੀ ਮੈਨੂੰ ਬਹੁਤ ਪਸੰਦ ਆਈ। ਮਿੱਠੇ ਦੀ ਗੱਡੀ 'ਚ ਆਵਾਜ਼ ਹੀ ਹੈ ਨਹੀਂ ਨਹੀਂ ਗੱਡੀ ਮਾਸ਼ਾਅੱਲਾ ਬਹੁਤ ਅੱਛੀ। ਯਾਰ ਅਸੀਂ ਲਾਹੌਰ ਨਿਕਲੇ ਆ, ਮੈਂ ਕਿਹਾ ਮਿੱਠੇ ਗੱਡੀ ਚੱਲਣ ਦੀ ਹੈ? ਕਹਿੰਦਾ ਹਾਂ। ਇੰਜਣ ਦੀ ਆਵਾਜ਼ ਹੈ ਨਹੀਂ ਯਾਰ ਸਲਮਾਨ। ਤੇਰੀ 70 ਵਾਲਾ ਹਿਸਾਬ ਆ। ਰਾਤੀ ਤੂੰ ਬੈਠਾ ਨਹੀਂ ਦੱਸੀ ਯਾਰ। ਨਹੀਂ ਮਿੱਠੇ ਦੀ ਗੱਡੀ ਜੰਬੋ ਬਈ ਭਾਜੀ ਇੰਟੀਰੀਅਰ ਵੀ ਤੇ ਅੱਛਾ ਜੀ ਗੱਡੀ ਤੇ ਇੱਕ ਲੈਦਾ ਚੀਜ਼ ਆ ਯਾਰ, ਮਜ਼ਾ ਨਹੀਂ ਆਉਂਦਾ ਟੂਰ ਦਾ। ਇੰਜੋਏ ਅਸੀਂ ਆਪਣੀ ਮਰਜ਼ੀ ਨਾਲ ਜਿੱਥੇ ਦਿਲ ਕਰਨਾ ਰੁਕਣਾ, ਜਿੱਥੇ ਦਿਲ ਕਰਨਾ ਲੇਕਿਨ ਐਤਕੀ ਭਾਈ ਏਟੀਐਮ ਕਾਰਡ ਨਹੀਂ ਮੈਂ ਲੈ ਕੇ ਜਾਣਾ। ਨਹੀਂ ਯਾਰ, ਅਗਰ ਦੇਖਿਆ ਜਾਏ ਤਾਂ ਗੁੱਜਰ ਕੁਝ ਵੀ ਨਹੀਂ। ਗੁੱਜਰ ਜੀ ਸਾਡੇ ਵੀ ਉਨੇ ਹੀ ਲੱਗੇ ਆ। ਅਸੀਂ ਤੇ ਖਰਚੇ ਖੁੱਲੇ ਕਰਕੇ ਆਏ। ਅਸੀਂ ਯਾਰ ਤੁਸੀਂ ਲੋਕਲ ਵੀ ਜਾਣਾ ਨਾ, ਲੋਕਲ ਵੀ ਤੁਸੀਂ ਇਸ ਤੋਂ ਜ਼ਿਆਦਾ ਖਰਚਾ ਕਰ ਦੇਣਾ। ਹਾਂ ਨੈਕਸਟ ਮੇਰੇ ਯਾਰ ਨੇ, ਸਾਡੇ ਤਾਏ ਨੇ ਕਿਹਾ ਵਾ, ਉਹਨੇ ਕਹਾ ਨਾਸ਼ਤਾ ਮੈਂ ਕਰਾਉਣਾ। ਨਹੀਂ ਤੁਸੀਂ ਨਹੀਂ ਭਾਜੀ, ਅਸੀਂ ਬੈਠੇ ਨਹੀਂ, ਤੁਹਾਡੇ ਪੁੱਤਰ ਵਾ ਲੇਕਿਨ ਖਿਲਾਉਣਾ ਯਾਰ ਵੱਡੇ ਕੇ ਕਾਦੇ ਵਾਸਤੇ ਯਾਰ। ਨਹੀਂ ਉਹ ਯਾਰ ਤੇਰੇ ਅਸੀਂ ਤਾਏ ਨੂੰ ਜਾਣਦੇ ਹੀ ਨਹੀਂ ਹੈਗੇ। ਅਸੀਂ ਕਿਥੋਂ ਲੱਭਦੇ? ਅੱਛਾ ਮੈਂ ਯਾਰ ਪਾ ਕੀ ਹੋ ਗਿਆ ਯਾਰ, ਤੁਸੀਂ ਮੈਂ ਤੁਹਾਨੂੰ ਬੜੀ ਤਾਏ ਦੀ ਜਗ੍ਹਾ ਤੇ ਰੱਖਿਆ ਵਾ। ਜਾਣ ਦਿਓ ਭਾਜੀ, ਏਡਾ ਵੱਡਾ ਗਿਰਲਾ ਹੁੰਦਾ, ਸਮਝੀਦਾ ਹੁੰਦਾ ਗੱਲ ਨੂੰ। ਤਾਈ ਨੂੰ ਕੱਢਤਾ। ਨਹੀਂ ਤਾਏ ਦੀ ਜਗ੍ਹਾ ਤੇ ਰੱਖਿਆ ਵਾ ਮੈਂ ਕਿਹਾ। ਕਾਲੂ ਦਾ ਪਿਓ ਫੌਤ ਹੋਇਆ ਤੇ ਇੱਕ ਬੰਦਾ ਕਹਿੰਦਾ ਰੱਬੂ ਫੌਤ ਹੋ ਗਿਆ, ਕਹਿੰਦਾ ਜਸ਼ਨ ਹੋ। ਅੱਛਾ ਇਦਾਂ ਦਾ ਬਜ਼ੁਰਗ ਮਾਰ ਕੇ ਵੀ ਨਾ ਅੱਧੇ ਘੰਟੇ ਬਾਅਦ ਇੱਕ ਲਫ਼ਜ਼ ਕੱਢਦਾ ਸ਼ਾਇਸਤਾ। ਚੰਗੀ ਭਲੀ ਇੱਜ਼ਤ ਖਰਾਬ ਕਰ ਲਈ। ਫਿਲਮਾਂ 'ਚ ਮਰਦੇ ਆ ਇਹੋ ਜਿਹੇ ਕਿ ਗੋਲੀ ਕਿੰਨੀ ਦੇਰ ਦੀ ਵੱਜੀ ਆ, ਬਸ ਰੇਡ ਰੂੜ ਕੇ ਉਸ ਬੰਦੇ ਕੋਲ ਜਾ ਕੇ ਕਹਿਣਾ ਮੇਰੀ ਬਿਟਿਆ ਕੀ ਸ਼ਾਦੀ ਰਾਜਾ ਸੇ ਮਤ ਕਰਿਓ। ਬਾਤ ਮਰ ਜਾਣਾ। ਨਹੀਂ ਇਦਾਂ ਦੇ 40-50 ਫੈਰ ਫਿਲਮ ਚ ਖਾ ਕੇ ਨਾ ਅਗਲੇ ਬੰਦੇ ਦੇ ਅੱਗੇ ਆ ਕੇ ਫਿਰ ਸਹੀ ਕੀ ਕਹੂਗਾ, ਛੱਡੀ ਨਾ ਹੋਏ ਨਾ ਹਰਾਮਜ਼ਾਦਿਆ। ਵੀ ਉਹਨੂੰ ਉੱਥੋਂ ਕਹਿ ਦੇ ਦੋ। ਇਹੋ ਜਿਹੇ ਬੰਦੇ ਨੂੰ ਫਿਲਮ 'ਚ ਫੈਰ ਵੱਜਣਾ, ਮਰਨ ਲੱਗਾ ਕਹਿੰਦਾ ਉਹ ਮੈਂ ਤੇ ਵਿੱਚ ਵੀ ਨਹੀਂ ਸੀ ਹੈਗਾ, ਫੇਰ ਮਾਰਤਾ ਹੀ। ਆਡੀਅנס ਵੀ ਸੀ ਤੇ ਮਰ ਗਿਆ। ਨਹੀਂ ਹੁਣ ਦੱਸੋ ਨਾ ਫਿਰ, ਜਾਂ ਦੋ ਪਲਾਨ ਬਣਾ ਲਓ ਜੀ। ਜਾਂ ਤੁਸੀਂ ਕਿਤੇ ਟੂਰ ਕਰ ਲਓ, ਜਾਂ ਮੱਕੋ ਨੇ ਟੂਰ ਚਲਾਉਂਦਾ ਉੱਥੇ ਆ ਜਾਓ। ਯਾਰ ਮੇਰੀ ਸੁਣੋ ਦੋ ਗੱਲ, ਆਪਸ਼ਨ ਆ। ਗੁੱਜਰ ਜੀ ਦੋ ਕੰਮ ਨੇ ਸੀਰੀਅਸਲੀ। ਉਸਤਾਦ ਜੀ ਨੂੰ ਕਹੋ ਤੁਸੀਂ ਰਿਲੈਕਸ ਹੋਵੋ, ਆਏ ਅੰਦਰ ਵਾਲੇ ਟੀਟਮ ਕਰਕੇ ਦੇ ਦਿੰਦੇ ਆ। ਬਹੁਤਾ ਨਹੀਂ ਨਾ ਦੂਰ ਜਾਣਾ, ਮਰੀ ਤੇ ਚੱਲੀਏ ਯਾਰ। ਗਰਮੀ ਯਾਰ, ਗਰਮੀ ਉੱਥੇ ਨੇ। ਸਲਮਾਨ ਭਾਈ ਮੈਂ ਤੇ ਅੱਗੇ ਹੀ ਐਡਵੈਂਚਰ ਲਵਰ ਆ, ਸਾਰੀ ਉਮਰ ਸਿਆਹਤ ਕੀਤੀ, ਲੱਖਾਂ ਕੀਤੇ ਪੇੜੇ। ਹਾਏ ਹਾਏ ਮੁਸ਼ਕਪੂਰੀ ਟਰੈਕ, ਰੱਤੀ ਗਲੀ ਲੇਕ। ਹਾਂ ਤੁਹਾਡਾ ਵੀਰ ਉੱਥੇ ਤੱਕਰ ਗਿਆ ਯਾਰ। ਆਜ਼ਾਦ ਕਸ਼ਮੀਰ ਪੂਰਾ, ਨਰਾਨ ਕਗਾਮ ਤਿੱਬਤ ਤੱਕ ਸਾਬਣ ਲੈ ਕੇ ਗਿਆ। ਤੂੰ ਐਡਵਾਂਟੇਜ ਲਵਰ ਨਹੀਂ ਹੈਗਾ, ਤੂੰ ਹਲੇ ਮੀਟਰ ਤੇਰਾ ਕੱਟਿਆ 3 ਮਹੀਨੇ ਹੋ ਗਏ। ਲੇਕਿਨ ਹੁਣ ਆ ਕੇ ਨਾ ਨਹੀਂ ਉਹ ਹਿਸਾਬ ਰਿਹਾ, ਕਿਉਂਕਿ ਪਿੰਨੀਆਂ ਸਰਨ ਕਰਨ ਦਈਆਂ ਨੇ, ਹਾਏ ਗੋਡੇ ਕੜਿਚ ਕੜਿਚ ਕਰਨ ਕਰ ਰਹੇ ਦੇ ਨੇ, ਪਿੰਡਾ ਹਾਏ ਕਰ ਰਿਹਾ ਹੈ। ਹਾਂ ਬਸ ਮੂੰਹ ਠੀਕ ਆ ਨਾ, ਇਹਨੂੰ ਲੈ ਜਾਂਦੇ ਆ, ਬਾਕੀ ਰਹਿਣ ਤੇ ਸਾਰਾ ਸਮਾਨ ਇੱਥੇ। ਸਾਰੀਆਂ ਗੱਲਾਂ ਛੱਡ ਦਿਓ ਮਿੱਠਾ ਜੀ। ਚਾਈਨੀਜ਼ ਫਿਲਮ ਚ ਗੁੱਤ ਵਾਲਾ ਜਿਹੜਾ ਸਾਈਡ ਆਂਦਾ ਉਹ ਲੱਗ ਰਿਹਾ ਕਿ ਨਹੀਂ? ਇੰਨੀ ਕੁ ਹੁੰਦੀ ਬਸ। ਯਾਰ ਇਦਾਂ ਦਾ ਬਾਬਾ
ਖੁਸਰਾ ਬੇਵਫਾਈ ਕਰ ਜਾਵੇ ਨਾ 6 ਮਹੀਨੇ ਬਾਅਦ ਸੁੰਗ ਮਰ ਜਾਂਦੇ। ਫਿਲੀਪੀਨਸ ਦੀ ਮੂਵੀ 'ਚ ਨਾ ਅੰਕਲ ਉਸਤਾਦ ਹੁੰਦੇ ਆ, ਇੰਜ ਹਵਾ ਚੱਲਦੀ ਯਾਰ ਸਹੀ ਪੰਚਿਆ ਬਿਲਕੁਲ ਉਹੀ ਆ। ਇਦਾਂ ਦਾ ਖਵਾਜਾ ਸਰਾ ਸਿਰਫ ਬੈਗ ਤੇ ਬਿਠਾਇਆ ਹੁੰਦਾ, ਬਾਕੀ ਸਾਰੇ ਖਵਾਜਾ ਨੇ ਨੱਚਦੇ ਬਸ ਇਹ ਹਜ਼ਾਰੋਂ ਲੈ ਕੇ ਆਵਾ, ਹਜ਼ਾਰੋਂ ਲਈ ਬਸ ਕਰਦੇ ਇਹੋ ਜਿਹੇ ਨਾ ਚਾਈਨਾ ਚ ਹੁੰਦੇ ਆ, ਅਵਲ ਤੇ ਮੁੱਛ ਨਿਕਲਦੀ ਨਹੀਂ, ਨਿਕਲੇ ਵੀ ਤੇ ਉਹ ਲਈ ਨਿਕਲਦੀਆਂ ਆਹੋ। ਇੱਥੇ ਥੱਲੇ ਤੱਕ ਨੂੰ ਜਿਹੜੀ ਹਾਂ ਹੈਨਾ। ਲਮਕੀ ਹੋਈ। ਸਾਰੇ ਖਵਾਇਆ ਸਰਾਂ ਨੱਚਣ ਜਾਣਾ ਤੇ ਇਹੋ ਜਿਹਾ ਵਿੱਚ ਹੁੰਦਾ ਭਾਜੀ ਮੈਂ ਡਾਂਸ ਵਾਲਾ ਨਹੀਂ। ਮੈਂ ਮੰਗਣ ਵਾਲਾ ਹਾਂ ਭਾਜੀ ਸੀਰੀਅਸਲੀ 15 ਤਰੀਕ ਨੂੰ ਮੈਂ ਮੇਲੇ ਤੇ ਜਾਣਾ ਪਿੰਡ। ਮਿੱਠਾ ਖਾਜਾ ਸਰਾ ਬਣ ਗਿਆ। ਹਾਂ ਮਿੱਠਾ ਖਾਜਾ ਸਰਾ ਬਣ ਗਿਆ ਤੇ ਆਪਣੇ ਸਾਰੇ ਸੂਟ ਆਪਣੇ ਭਰਾ ਨੂੰ ਦੇ ਦਿੱਤੇ, ਕਹਿੰਦਾ ਹੁਣ ਮੇਰੇ ਕਿਸੇ ਕੰਮ ਦੀ ਨਹੀਂ। ਯਾਰ ਪਿੰਡ ਮੇਲਾ ਜਿਹੜਾ ਹੋਣਾ ਮਿੱਠੇ ਉੱਥੇ ਚੱਲਦੇ, ਭਾਜੀ ਉੱਥੇ ਚਲੇ ਚੱਲੋ ਮੈਂ ਯਾਰ। ਤੇ ਮੇਰੇ ਅੰਮੀ ਜੀ ਨੇ ਜਾਣਾ ਵਾ। ਚਲੋ ਯਾਰ ਸਾਡੀ ਵੀ ਮਾਂ ਜੀ ਹੈ ਹਰ ਪਾਸੇ ਨਹੀਂ ਕਾਲੂ ਜੀ ਤਿਆਰ ਹੋ ਜਾਈਦਾ, ਹਰ ਪਾਸੇ ਨਹੀਂ ਉੱਥੇ ਤਿਆਰ ਹੋ ਲੰਗਰ ਜਾਈਦਾ। ਤੇਰੀ ਸੋਚ ਆ। ਉਹਦਾ ਫੈਮਿਲੀ ਟੂਰ ਨਹੀਂ ਫੈਮਿਲੀ ਟੂਰ ਤੋਂ ਇਲਾਵਾ ਤੁਸੀਂ ਵੀ ਜਾ ਸਕਦੇ, ਕੋਈ ਮਸਲਾ ਆਪਾਂ ਤੁਹਾਨੂੰ ਵਲੌਗ ਕਰਾਂਗੇ, ਬੜਾ ਮਜ਼ਾ ਆਉਣਾ ਵਾ, ਧਮਾਲਾ ਮੈਂ ਇਹੀ ਪਾਵਾਂਗੇ, ਕਿਹਾ ਚੱਸ ਕਰਾਵਾਂਗੇ। ਅਸੀਂ ਦੂਰ ਨਹੀਂ ਜਾਂਦੇ, ਅਸੀਂ ਲਾਗੇ ਚਲੇ ਜਾਂਦੇ ਆ ਯਾਰ। ਖਵਾਜਾ ਸਰਾ ਬਣ ਗਿਆ ਤੇ ਗਲੀ ਦੀ ਨੁੱਕਰ ਤੋਂ ਜਾਂਦਾ ਕਹਿੰਦੇ ਆ ਅਸੀਂ ਯਾਰ ਮੁੱਛ ਲੰਨ ਜਾਣਾ ਹੀ ਪੈਣਾ ਕਹਿੰਦਾ ਕੰਮ। ਖਾਜਾ ਸਰਾ ਬਣ ਗਿਆ ਤੇ ਲੋਕੀ ਦੇਖ ਦੇਖ ਕੇ ਕਹਿੰਦੇ ਆ ਗਈ ਖੋਤੀ ਫੇਰ ਬੋਰਡ ਥੱਲੇ। ਉਹ ਮਿੱਠੇ ਛੱਲੀਆਂ ਓਏ ਲੱਗ ਗਿਆ ਮਿੱਠੇ ਦਾ 250। ਓਏ ਯਾਰ ਸਿਰਫ 200 ਰੁਪਏ ਤੁਸੀਂ ਇਨਵੈਸਟਰ ਹੀ ਸਮਝ ਲਿਆ ਯਾਰ ਉਹਨੂੰ। ਨਹੀਂ ਰੋਕੀ ਉਹਨੂੰ ਯਾਰ। ਅੱਜ ਤੂੰ ਦੇ ਯਾਰ, ਜਿੱਥੇ ਹਾਈਸਰ ਸ਼ਰਾਬ ਦੇ ਸ਼ਰਾਬ ਉਹ ਨਹੀਂ ਰੁਕੀ ਯਾਰ। ਓਏ ਨਾ ਹਾਈਸਰ ਇਹਨਾਂ ਭੁੱਖਾ ਰਹਿ ਕੇ ਸੰਤੇ ਕੋ ਆ। ਹਾਏ ਹਾਏ ਟੂਰ ਚ ਵੀ ਤੇ ਦਿਹਾੜੀ ਲਾਈ ਹੈ ਨਾ ਤੂੰ। ਯਾਰ ਕਰ ਲਾ ਪੈਸੇ ਯਾਰ ਦੇਖ ਲੈ ਯਾਰ। ਮਾਸ਼ਾਅੱਲਾ 3 ਜਣੇ ਲੈ ਗਿਆ ਟੂਰ ਤੇ ਅੱਲਾ ਨੇ 10-15 ਹਜ਼ਾਰ ਬਚਾਤਾ। ਨਹੀਂ ਤੁਸੀਂ ਅਗਰ ਲੋਕਲ ਜਾਓ ਨਾ, ਲੋਕਲ ਯਾਰ 2-3 ਦਫਾ ਸਿਰਫ ਇਹਦੇ ਬੱਚੇ ਨੇ ਆਈਸਕ੍ਰੀਮ ਮੰਗੀ ਹੈ ਤੇ ਬਾਹਰ ਆਪਣੀ ਮਸ਼ੀਨ ਲਾ ਲਈ। ਉਹ ਇਹਦੇ ਕੋਲੋਂ 30 ਰੁਪਏ ਦੀ ਲੈ ਰਿਹਾ। ਯਾਰ ਹਾਈਸਰ ਮਾਸ਼ਾਅੱਲਾ ਦੇਖ ਲੈ, ਹੁਣ ਉੱਥੇ ਮੈਨੂੰ ਪਤਾ ਲੱਗਾ ਨਰਾਨਗਾਂ ਨੇ ਆਪਣੀ ਚਾਂਦੀ ਦੀ ਗੂਠੀ ਵੇਚ ਕੇ ਰੋਟੀ ਖਾਧੀ ਉਹਨਾਂ ਨੇ। ਨਿਕਲ ਗਿਆ ਉਹਨੂੰ ਆਵਾਜ਼ ਮਾਰ ਦੂਗਾ ਇੱਧਰ ਆਇਆ ਯਾਰ ਪੈਸੇ ਦਵਾਂਗੇ। ਐਂਕਰ ਆ ਪੁੱਠ ਯਾਰ, ਚੰਗਾ ਬੰਦਾ ਯਾਰ, ਐਂਕਰ ਉਠਾ ਪੁੱਠ ਯਾਰ। ਬਸ ਯਾਰ ਲੈ ਮੈਂ ਦਿੰਦਾ ਵਾ, ਕੱਲ ਨੂੰ ਮੈਂ ਦੇਤਾ ਹੂੰ। ਉਹ ਪੈਸੇ ਕਰਾ ਹੁਣ ਐਂਕਰ ਚਾਚਾ ਇੱਥੇ ਆ। ਚਾਚਾ ਜੀ ਨਹੀਂ ਜੀ ਤੁਸੀਂ ਆਓ ਨਹੀਂ ਜਨਾਬ। ਨਹੀਂ ਇਹ ਤੁਹਾਡੀਆਂ ਸੀਟ ਸੀਟਾਂ। ਭਾਈ ਤੁਹਾਡਾ ਦਿਲ ਕਰਦਾ ਭਾਲਿਆ ਟੂਰ ਕਰੀਏ ਕਿਤੇ ਪਾਸੇ। ਮੇਰਾ ਦਿਲ ਤੇ ਘਰ ਹੈ ਯਾਰ, ਚੱਲੀਏ ਕਿਤੇ ਟੂਰ ਕਰੀਏ। ਪਹਿਲੇ ਆ ਸੱਚੀ ਦੱਸੀ ਯਾਰ, ਤੁਸੀਂ ਸਾਡਾ ਲਾਹੌਰ ਫਿਰ ਤੁਰ ਕੇ ਆਏ ਆ। ਯਾਰ ਮੈਂ ਸਿਆਹ ਵਾਂ। ਮੈਂ ਇੰਨੀ ਸਿਆਹਤ ਕੀਤੀ ਹੈ ਮਿੱਠੇ, ਮੈਂ ਇੰਨੀ ਸਿਆਹਤ ਕੀਤੀ ਹੈ ਕਿ ਮੈਂ ਜੜਾਂ ਵਾਲੇ ਤੋਂ ਲੱਗ ਕੇ ਮੁਨੀਆਂ ਵਾਲੇ ਤੱਕ ਹਰ ਜਗ੍ਹਾ ਤੇ ਫਿਰਿਆ ਮੈਂ। ਯਾਰ ਇੰਨੀ ਸਿਆਹਤ ਕੀਤੀ ਹੈ, ਥੱਲੋਂ ਉੱਪਰਲੇ ਪੋਰਸ਼ਨ 'ਚ ਜਾ ਰਿਹਾ ਤੇ ਬੈਗ ਪਾ ਰਿਹਾ, ਬੂਟ ਐ ਪਾ ਕੇ, ਐਨਕ ਫੁੱਲ। ਉਦੋਂ ਤੁਹਾਨੂੰ ਕਿਹਾ ਪੈਸੇ ਦੇ ਦਿਓ ਯਾਰ, ਚਲਾ ਗਿਆ ਉਹ ਯਾਰ ਉਹ ਤਾਂ ਐ ਵਾ ਜਿਵੇਂ ਅੱਲਾ ਵਾਲੇ ਟ੍ਰੇਨ ਤੇ ਜਾਣ ਦੇ ਲੰਘ ਵੀ ਗਿਆ। ਚਲੋ ਕੋਈ ਨਹੀਂ ਯਾਰ, ਚੰਗੇ ਬੰਦੇ ਤੁਸੀਂ ਯਾਰ। ਕੋਈ ਗੱਲ ਨਹੀਂ ਮੈਨੂੰ ਭੁੱਖ ਲੱਗੀ। ਓ ਯਾਰ ਕੋਈ ਗੱਲ ਨਹੀਂ। ਅੱਜ ਮਿੱਠਾ ਜੀ ਸੈਡ ਬੈਗ ਤੇਰੇ ਭਰਾ ਨੇ ਪਾਇਆ, ਹਾਏ ਹਾਏ ਤਿੰਨ ਵਿੱਚ ਸੁਰਖੀ ਰੱਖੀ ਹੈ। ਅਖਬਾਰ ਦੀ ਕੱਟ ਕੇ ਲਿਆ ਸੰਜਮ ਵਫਾਤ ਪਾ ਗਏ। ਓਏ ਲੋ ਜੀ ਇਹ ਸੈਡ ਬੈਗ ਅੱਛਾ ਪੀਲੀ ਜੀ ਬਰਾਊਨ ਨਹੀਂ ਹੁੰਦੀ ਜਿਹੜੀ, ਕੈਮਲ ਕਲਰ, ਓਏ ਕੈਮਲ ਕਲਰ ਦੀ ਸ਼ਰਟ, ਉੱਤੇ ਗੋਲ ਥੱਲੇ ਹੈਡ। ਵਾਈਟ ਟੀ-ਸ਼ਰਟ, ਤੇ ਉਹਦੇ ਉੱਪਰ ਉਹਦੇ ਬਟਨ ਖੁੱਲੇ। ਉਹਦੇ ਬਟਨ ਬਾਤ ਹੈ ਯਾਰ। ਓਏ ਆ ਜਿਹੜੀ ਨਵੀਂ ਫਿਲਮ ਆ ਰਹੀ ਹੈ ਕਿੰਗ, ਹਾਂ ਬਾਦਸ਼ਾਹ ਕੇ ਪਤਾ ਨਹੀਂ ਕਿਹੜੀ, ਸ਼ਾਹਰੁਖ ਸਾਹਿਬ ਦੀ, ਉਹਦੇ ਚ ਉਹਨਾਂ ਦਾ ਪੋਸਟਰ ਆਇਆ ਨਾ, ਉਹਨਾਂ ਨੇ ਉਹ ਮੇਰੀ ਕਾਪੀ ਕੀਤੀ ਹੈ। ਇੰਨੀ ਸਿਆਹਤ ਕਰ ਛੱਡੀ ਆ ਭਾਜੀ, ਇੰਜ ਕਰਕੇ ਤੇਰੇ ਵੀਰ ਨੇ ਹਿੰਦ ਸਿੰਧ ਵੀ ਫਿਰਤਾ ਵਾ। ਯਾਰ ਕੀ ਕਹੀ ਜਾਂਦਾ, ਸ਼ਰਾਬ ਤਾਂ ਨਹੀਂ ਪੀਂਦਾ ਹੈ? ਨਹੀਂ ਹਿੰਦ ਸਿੰਧ ਦੇ ਵਿੱਚ ਤੂੰ ਜਦੋਂ ਗਿਆ ਵਾ, ਉਹ ਫਿਲਮ ਤੇ ਕਿਦੋਂ ਦੀ ਰਿਕਾਰਡਿੰਗ ਹੋ ਗਈ ਹੈ? ਬੜੀ ਦਾਦਾ ਦੇਰ ਜੀ ਤੇਰੇ ਵਰਗਾ ਬੰਦਾ ਜਿੰਨਾ ਮਰਜ਼ੀ ਤਿਆਰ ਹੋਵੇ ਨਾ ਤਾਂ ਮਰੀ ਜਾ ਕੇ ਇਸੇ ਡਰ ਚ ਹੁੰਦਾ ਯਾਰ ਸਾਨੂੰ ਕਿਹਨੇ ਕਮਰਾ ਦੇਣਾ ਕਿਰਾਏ ਤੇ। ਬਰਫ਼ਬਾਰੀ ਇਹਨਾਂ ਅੱਖਾਂ ਨਾਲ ਦੇਖੀ ਆ, ਬਲੈਕ ਗਲਾਸਿਸ ਲਾ ਕੇ, ਉੱਤੇ ਉਹ ਝੂਟਿਆਂ ਵਾਲੀਆਂ ਜਿਹੜੀਆਂ ਚਪਟੀਆਂ ਨਹੀਂ, ਉਹ ਅਸੀਂ ਐਡਵੈਂਚਰ ਲਵਰ ਆ ਸਾਰੀ ਉਮਰ ਉਹ ਮੈਂ। ਸਕਿਟਿੰਗ ਵਾਲੀਆਂ। ਹਾਂਜੀ ਅੱਛਾ 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 ਘੋੜੇ ਦੜਾਏ ਨੇ ਬਰਫਾਂ ਤੇ ਮਿੱਠਾ ਜੀ, ਘੋੜੇ। ਆ ਘੋੜੇ ਵਾਲੀ ਟੂਬ ਦੜਾ ਕੇ ਲਗਾਏ ਤੁਸੀਂ ਉੱਥੇ। ਘੋੜੇ ਦੜਾਏ ਨੇ ਚਾਚਾ ਜੀ। ਪਾ ਕਦੀ ਤੂੰ ਕੀਤੀ ਹੈ ਸਿਆਹਤ? ਆ ਜੀ ਇਹਦੇ ਵੀ ਬੱਚੇ ਕਹਿੰਦੇ ਕਾਲੂ ਦੇ ਅਬੂ ਜੀ ਮਰੀ ਜਾਣਾ ਬਰਫ਼ ਵੇਖਣ, ਤੇ ਬਰਫ਼ ਵਾਲੇ ਫੱਟ ਤੇ ਲੈ ਕੇ ਕਹਿੰਦਾ ਇਹ ਤੋਂ ਮਜ਼ਬੂਤ ਨਹੀਂ ਬਰਫ਼ ਹੈ ਵੇਖੋ। ਉਸ ਤੋਂ ਵੀ ਲਾਗੇ ਸਾਰਿਆਂ ਦੇ ਉਤਲੇ ਖਾਨੇ ਚ ਕੋਲੇ ਕੱਢ ਕੱਢ ਕੇ ਦਿਖਾਉਂਦੇ ਆ, ਲੋ ਬਰਫ਼ ਦੇਖ ਲਓ ਬਸ। ਮਰੀ ਕਿੰਨੀ ਕੁ ਵਾਰੀ ਮਰੀ ਕੋ ਕੀਤਾ ਤੁਸੀਂ ਉਹ ਥੀਏਟਰ? ਮਰੀ ਮੈਂ ਗਿਆ ਕੋ 3-4 ਦਫਾ। ਹਾਂਜੀ ਲੇਕਿਨ ਉਹ ਕੰਮ ਨਹੀਂ ਚੱਲਿਆ, ਫਿਰ ਵਾਪਸ ਆ ਗਏ ਕਿਉਂਕਿ ਉੱਥੇ ਨਾ ਬਰਫ਼ ਵਾਲੀ ਜਗ੍ਹਾ ਤੇ ਅੱਗ ਬਾਲ ਕੇ ਲੋਕਾਂ ਨੂੰ 10 ਰੁਪਏ ਘੰਟਾ ਹੱਥ ਸਕਾ ਰਹੇ। ਯਾਰ ਇਦਾਂ ਥੋੜੀ ਹੁੰਦਾ ਵਾ ਯਾਰ, ਪਾ ਕਿਉਂ ਦਲੀਲ ਕਰੋ? ਕਾਲੂ ਖਵਾਇਆ ਸਰਾ ਬਣ ਗਿਆ ਤੇ ਆਪਣੀ ਬੇਗਮ ਨਾਲ ਕੱਪੜੇ ਵਟਾ ਰਿਹਾ। ਐ ਤੂੰ ਰੱਖ ਲੈ, ਐ ਮਿੰਦੇ ਦੇ। ਅੱਛਾ ਭਾਈ ਲਿਆਸ ਵਰਗੇ ਬੰਦੇ ਨਾ ਮਰੀ ਦੇ ਵਿੱਚ ਕੁੱਤਿਆਂ ਦਾ ਟਾਂਗਾ ਹੁੰਦਾ ਹੀ। ਕੁੱਤਿਆਂ ਦਾ
ਚਾਂਦ ਗਾੜੀ ਕਹਿੰਦੇ ਉਹਨੂੰ। ਹੈ ਚਾਂਦ ਗਾੜੀ ਤਾਂ ਜਾਂਦੀ ਹੈ ਉਹ ਵੈਸੇ ਵੈਸੇ ਹੀ ਚਾਂਦ ਗਾੜੀ ਚਿੱਟੀ ਹੁੰਦੀ ਨਾ, ਚਾਂਦ ਵੀ ਚਿੱਟਾ ਹੁੰਦਾ। ਉਹ ਚੱਲਦਾ ਮਰੀ ਨਹੀਂ, ਨਹੀਂ ਉਹ ਨਹੀਂ ਉਹ ਤਾਂ ਚੱਲਦਾ ਬਾਹਰਲੇ ਮੁਲਕਾਂ 'ਚ ਹੈਗਾ। ਬਾਹਰ ਅਮਰੀਕਾ ਕੈਨੇਡਾ। ਉਹ ਇੱਥੇ ਚੱਲਦਾ ਵਾ, ਮੈਨੂੰ ਸ਼ਰਤ ਰੱਖ ਯਾਰ, ਤੂੰ ਮਰੀ ਗਿਆ ਹੀ ਨਹੀਂ ਫਿਰ। ਉਹ ਇੱਥੇ ਭਾਈ ਰੇੜੀ ਨੂੰ ਧੱਕਾ ਲਾਂਦਾ ਉਹ ਤੇ ਭਾਈ ਕੁੱਤੀ ਹੋਏ ਹੁੰਦੇ ਸਿੱਧਾ ਕਹਿ। ਉਹ ਕਾਰਟੂਨ ਨਹੀਂ ਹੁੰਦਾ ਖਾਲੀ ਬਿਸਕੁਟਾਂ ਦੇ ਡੱਬਿਆਂ ਵਾਲਾ ਐਡਾ ਵੱਡਾ, ਉਹ ਆਪਣੇ ਪਿੱਛੇ ਬੰਨ ਕੇ ਤੇ ਭੱਜਿਆ ਜਾਂਦਾ, ਕਹਿੰਦਾ ਮੈਂ ਕੁੱਤੇ ਵਾਲਾ ਰਕਸ਼ਾ ਬਣਿਆ। ਉਹ ਚਨੋਟ ਵਾਲੇ ਪਹਾੜਾਂ ਨਹੀਂ, ਉਹਦਾ ਪੈਰ ਹੁੰਦਾ ਸਕੀਟਿੰਗ ਵਾਲੇ, ਜਿਹੜੇ ਪਾ ਕੇ ਸਕੀਟਿੰਗ ਚਨੋਟ ਵਾਲੇ ਪਹਾੜ ਤੋਂ ਉਤਰਨਾ 9 ਬਾਜ਼ੀਆਂ ਪਈਆਂ, ਉਹ ਬਰਫ਼ ਤੋਂ ਉਤਰੀਦਾ ਵਾ। ਕਹਿੰਦਾ ਸਾਡੇ ਘਰ ਇਨਸਾਨੀ ਡਰਾਇਰ ਆ, ਮੈਂ ਜਾ ਕੇ ਦੇਖਿਆ ਦਾਦੀ ਕੱਪੜੇ ਨੂੰ ਜੋੜਨ ਦੀ ਐ। ਕਹਿੰਦਾ ਸਾਡੇ ਘਰ ਇਨਸਾਨੀ ਬਲੌਰ ਆ, ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਸਿਰ ਤੇ ਪੱਖਾ ਲਾਇਆ। ਉਹ ਐ ਕਰਦਾ ਭਾਈ। ਮੈਨੂੰ ਕਹਿੰਦਾ ਸਾਡੇ ਘਰ ਮਸਾਜਰ ਮਸ਼ੀਨ ਲੈ ਕੇ ਆਏ ਅਸੀਂ, ਆਪ ਲੰਮੇ ਪਏ ਦਾਦੀ ਹਲਕੀ ਹਲਕੀ ਘੁੱਟਣ ਡਈ। ਇਨਸਾਨੀ ਤੁਸੀਂ ਮਰੀ ਕਿਵੇਂ ਇਨਸਾਨੀ ਇਨਸਾਨੀ ਮਸਾਜੋ ਕੀ ਆ? ਓਏ ਹੋਏ ਭਾਈ ਇਹ ਖੁੱਦ ਕੇ ਬਹਿ ਕਹਿਣ ਡਿਆ ਯਾਰ ਘਰ ਦੇ ਤੇ ਮੂੰਹ ਲਾਉਂਦੇ, ਤੂੰ ਹੀ 500 ਰੁਪਏ ਪੀਜ਼ਾ ਮੰਗਵਾ ਲਈ। ਕਹਿੰਦਾ ਸਾਡੇ ਘਰ ਇਨਸਾਨੀ ਟਰਮੀਨੇਟਰ ਆ, ਮੈਂ ਜਾ ਕੇ ਦੇਖਿਆ ਤੇ ਬੂੜੇ ਦਾ ਡੇਲਾ ਪਾੜਿਆ। ਯਾਰ ਲੇਕਿਨ ਅਦਬ ਕਰਕੇ ਦਿਖਾਤਾ ਸਲਮਾਨ ਨੇ। ਹਾਂ ਹਾਂ ਹਾਂ, ਦੇ ਕੀ ਬਾਤ ਹੈ। ਵਾਲਦ ਸਾਹਿਬ ਕਿੰਜ ਰੱਖੀ ਦੇ ਨੇ, ਇਹਨਾਂ ਨੂੰ ਪਤਾ। ਹਲੋ ਭਾਜੀ ਰੱਖੀ ਦੇ ਕੀ ਉਹ ਰਹਿਣ ਦੇ ਇਹ ਚ ਕਿਹੜਾ ਮੇਰਾ ਮਤਲਬ ਹੈ ਕਿਸ ਮੁਕਾਮ ਤੇ ਰੱਖੀ ਹਾਂ। ਦੇ। ਇਹ ਤੂੰ ਕਰਕੇ ਦਿਖਾਇਆ। ਯਾਰ ਭਾਈ ਸਾਹਿਬ ਨੇ ਉਮਰੇ ਦਾ ਗਿਆ ਸੀ ਨਾ, ਕਿਸੇ ਚ ਵੜ ਗਿਆ, ਮਰੀ ਜਾਣਾ ਹੈ। ਬੋਲ ਦਿਆ ਤਾਂ ਬੋਲ ਦਿਆ। ਉਸ ਵਕਤ ਯਾਰ ਸਾਰੀ ਗੱਡੀ ਖਾਲੀ ਵੀ ਹੋਵੇ ਨਾ, ਉਹ ਵਿਚਾਰੇ ਆਪੇ ਹੀ ਪਿਆਰ ਨਾਲ ਪਿਛਲਾ ਬੂਹਾ ਖੋਲ ਕੇ ਬਹਿ ਜਾਂਦੇ ਆ। ਮੈਨੂੰ ਪਤਾ ਮੈਨੂੰ ਪਿੱਛੇ ਹੀ ਬਣਾ ਯਾਰ। ਓਏ ਉੱਥੇ ਭਲਾ ਕੀ ਕੀਤਾ ਜਾ ਕੇ ਇਹਨਾਂ ਨੇ, ਤੋਬਾ ਤੋਬਾ ਕਰਾ ਦਿੱਤੀ ਤੂੰ ਜ਼ਾਲਮਾ। ਪਹਾੜਾਂ ਵਾਲਾ ਬਰਫਾਂ ਵਾਲਾ ਏਰੀਆ ਲੋਕੀ ਫਿਰ ਤੁਰ ਰਹੇ ਆ ਉੱਥੇ ਹਾਜੀ ਸਾਹਿਬ ਨੂੰ। ਇਹ ਸਰਕਿਟ ਇਧਰ ਆ, ਸਰਕਿਟ ਬਣਾਇਆ ਉਹਨੂੰ ਵਿਚਾਰੇ ਨੂੰ। ਛੋਟੇ ਭਾਈ ਨੇ ਮੈਨੂੰ ਕਿਹਾ ਯਾਰ ਭਾਈ ਬਹੁਤ बोर हो गए हैं। ਹਾਏ वाला साहब भी अब्बू भी उनकी भी तबीयत ऐसे ਢੀਲੀ जरा- ਮੱਠੀ ਹੈ। हाँ ਜਦੋਂ ਨਾ ਪੈਸਾ ਕੋਲ ਹੋਵੇ ਬੋਰ ਹੁੰਦਾ ਬੰਦਾ। तो कहीं चलते हैं ਤੇ ਮੈਂ ਆਪਣਾ ਫੌਰੀ ਉਹਨੂੰ ਆਪਣਾ WhatsApp ਮੈਸੇਜ ਕੀਤਾ ਆਪਣਾ ਅਕਾਊਂਟ ਨੰਬਰ। ਹਾਂ ਕਿਥੇ ਮੈਂ ਕਿਹਾ ਟ੍ਰਾਂਸਫਰ ਕਰ। ਉਸ ਹਿਸਾਬ ਸੇ ਕਰ। ਯਾਰ ਮੈਨੂੰ ਯਾਰ ਨਹੀਂ ਕਿਹਾ ਪਿਛਲੇ ਬੈਕ ਸਾਈਡ ਦਾ ਕੈਮਰਾ ਮੈਨੂੰ ਲੱਗਦਾ ਭਰਾ ਇਹਦਾ ਲਾਡਲਾ ਵਾ। ਉਹਨਾਂ ਮੁੰਬਤੀ ਬੜੀ ਕਰਨ ਦਿਆ ਵਾ। ਫੌਰੀ ਮੈਂ ਉਹਨੂੰ ਭਾਜੀ ਆਪਣਾ ਜਾਇਜ਼ ਕੈਸ਼ ਦਿੱਤਾ ਵਾ। ਉਸ ਤੋਂ ਬਾਅਦ ਜਦੋਂ ਅਸੀਂ ਤੁਰੇ ਆ ਸਾਰੀ ਉਹ ਇਨਸਟਰਕਸ਼ਨਸ ਉਹਨਾਂ ਨੂੰ ਮੈਂ ਸਮਝਾਇਆ ਸਾਰਾ। ਯਾਰ ਹੁਣ ਮਾਂ ਜੀ ਨੇ ਵੀ ਨਾਲ ਜਾਣਾ ਸੀਗਾ, ਨਾਨਕਾਂ ਤੇ ਹਾਈ ਸਾਹਿਬ ਨੇ ਵੀ। ਇਹਨੇ ਕਿਹਾ ਤੁਸੀਂ ਬੇਫਿਕਰ ਹੋ ਜਾਓ, ਤੁਸੀਂ ਟੈਨਸ਼ਨ ਨਾ ਲਵੋ, ਜਿਹੜਾ ਮਰਜ਼ੀ ਜਾਵੇ ਇੱਕ ਜਣੇ ਦੀ ਜਗ੍ਹਾ ਵਾ। ਸਾਰਿਆਂ ਨੂੰ ਖੜਾ ਕਰਕੇ ਕਹਿੰਦੇ ਆ, ਤੁਸੀਂ ਭਰਾ ਨੂੰ ਕਹਿੰਦੇ ਆ, ਤੂੰ ਆਪਣੇ ਪੈਸੇ ਕਰ ਲੈ, ਬਾਕੀ ਅੰਮੀ ਅੱਬੂ ਦੀ ਤੂੰ ਹਾਮੀ ਭਰ ਮੇਰੇ ਨਾਲ ਕਿੱਦਾਂ ਕਰਨੀ। ਨਾਨਕਾਂ ਝੀਲ ਸੈਫੁਲ ਮਲੂਕ ਤੇ ਇੰਜ ਕਰਕੇ ਪੁੱਗ ਕੇ ਹਾਈ ਸਾਹਿਬ ਨੂੰ ਕਹਿੰਦੇ ਲਓ ਤੁਹਾਡੀ ਰੋਟੀ ਕੈਂਸਲ ਹੋ ਗਈ। ਉਹ ਬੈਠੇ ਬਣਾਏ ਵਿਚਾਰੇ। ਯਾਰ ਹਾਜੀ ਸਾਹਿਬ ਕੋ 2000 ਘਟਿਆ ਵਾ, ਹਜੇ ਤੱਕ ਹਾਜੀ ਸਾਹਿਬ ਦਾ ਸ਼ਨਾਖਤੀ ਕਾਰਡ ਕੋਲ ਆ। ਸ਼ਨਾਖਤੀ ਕਾਰਡ ਰੱਖਿਆ ਵਾ। ਇਹ ਤਾਂ ਘਰੋਂ ਬਾਹਰ ਨਿਕਲਦੇ ਹੀ ਰਾਤੀ ਘੜ ਪੜ ਲਿਆ। ਯਾਰ ਹਾਜੀ ਸਾਹਿਬ ਜਾ ਰਹੇ ਨਰਾਨ ਕਗਾਨ ਐ, ਚਿਹਰੇ ਤੇ ਖੁਸ਼ੀ ਹੁੰਦੀ ਹੈ ਨਾ। ਹਾਂ ਇੰਜ ਬਾਹਰ ਨੂੰ ਸ਼ੀਸ਼ੇ ਨਾਲ ਇੰਜ ਕਰਕੇ ਤੇ ਸ਼ੀਸ਼ੇ ਨਾਲ ਦਾਸ ਹੋਈ। ਨਿੱਕੇ ਨਿਆਣਿਆਂ ਦੀ ਨਹੀਂ ਤਸਵੀਰ ਆਂਦੀ ਕਿ ਇੰਜ ਕਰਕੇ ਦਾਸ ਲੱਗੇ ਖਿੜਕੀ ਨਾਲ। ਯਾਰ ਘੋੜਾ ਲਿਆ ਮੇਰੇ ਕਜ਼ਨ ਨੇ, ਓਏ ਘੋੜੇ ਤੇ ਸਵਾਰੀ ਕੀਤੀ। ਹਾਂ ਤੇ ਪੈਸੇ ਨਹੀਂ ਦਿੱਤੇ ਉਹਨੂੰ। ਕਿਉਂ? ਹੈ ਨਹੀਂ ਕਹਿੰਦਾ ਤੂੰ ਦੇ ਦੇ। ਓਏ ਮੋਬਾਈਲ ਉਹਦਾ ਹੁਣ ਮੇਰੇ ਕੋਲ ਹੀ। ਉਹ ਪੜਿਆ। ਕੱਲ ਰਿਸ਼ਤੇ ਨਿਭਾਣੇ ਤੇਰੇ ਕੋਲ। ਰਿਸ਼ਤੇ ਦੇਖੋ ਮੁਹੱਬਤ ਆ। ਕੱਲ ਪੈਸੇ ਦੇਈਏ ਕੰਮ ਬੈਲ ਲਾਈਏ। ਮੈਂ ਹਾਈ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਫੋਨ ਕੀਤਾ ਹਾਈ ਸਾਹਿਬ ਦਾ ਨੰਬਰ ਬੰਦ ਜਾਈਏ। ਮੈਂ ਘਰ ਚਲਾ ਗਿਆ, ਮੈਂ ਕਿਹਾ ਹਾਈ ਸਾਹਿਬ ਖੈਰ ਆ ਨੰਬਰ ਬੰਦ ਜਾਣਾ? ਕਹਿੰਦਾ ਆਹੋ ਯਾਰ ਨਾਨਕ ਕਰ ਗਏ ਸੀ ਨਾ ਮੋਬਾਈਲ ਵੇਚ ਕੇ ਸਮਾਨ ਪੈਸੇ। ਇਹ ਜੁੱਤੀ ਵੇਖ ਰਹੇ ਹੋ ਇਹਦੇ ਪੈਰਾਂ 'ਚ? ਜੀ ਛੋਟੇ ਭਰਾ ਦੀ 50 ਘੱਟ ਨਿਕਲੇ ਸੀ। ਯਾਰ ਦੱਸੋ। ਨਹੀਂ ਨਹੀਂ ਐਸੀ ਬਾਤ ਨਹੀਂ। ਆਪਣਾ ਪ੍ਰੋਗਰਾਮ ਬਣਾਓ ਯਾਰ ਮੈਂ ਐਡਵੈਂਚਰ ਲਵਰ ਹਾਂ। ਜਦੋਂ ਤੁਸੀਂ ਇਹ ਗੱਲ ਕਰਦੇ ਹੋ ਮੈਨੂੰ ਮੇਰਾ ਮਾਜ਼ੀ ਯਾਦ ਆ ਜਾਂਦਾ ਵਾ। ਓਏ ਹੋਏ ਹੋਏ ਮਿੱਠੇ ਕਿਹੜਾ ਇਲਾਕਾ ਜਿਹੜਾ ਮੈਂ ਨਹੀਂ, ਬੂਰਬਨ। ਓਏ ਲੋਕੀ ਹੁਣ ਉਹਨੂੰ ਭੁੱਲ ਗਏ ਆ। ਸਵਾਤ, ਕਲਾਮ, ਸ਼ਜ਼ਾਨ, ਸਾਰੇ ਪਾਸੇ। ਉਹ ਤੂੰ ਲਾ ਕੇ ਫਿਰ ਉਹ ਲਾ ਕੇ ਫਿਰ ਸ਼ਜ਼ਾਨ ਕਿਹੜਾ ਭਾਈ? ਸਵਾਤ, ਕਲਾਮ, ਸੁਧਾਰ। ਅੱਛਾ ਤੂੰ ਸਦਾ ਲਾ ਕੇ ਫਿਰੇ ਨਹੀਂ, ਤੇਰੀ ਡਿਊਟੀ ਲੱਗਦੀ ਸੀ ਕਿ ਹੁਣ ਤੇਰੇ ਕੋਲ ਯਾਰ ਮਿੱਠੇ ਕਸਮੇ ਨਰਾਨ ਇਦਾਂ ਹੋ ਗਿਆ ਦਾਨਿਸ਼ ਭਾਈ, ਮੈਂ ਹੈਰਾਨ ਹੋ ਗਿਆ।
ਬੀਬੀ ਇੱਕ ਨੇ ਫੋਨ ਫੜਿਆ, ਆ ਸਮੈਰਾ ਨੂੰ ਦੱਸਦੀ ਮੈਂ ਨਾਨਕ ਕਾਂ ਇੱਥੇ ਰੁਕੀ ਆ ਜ਼ਰਾ, 2 ਦਿਨ ਲੱਗ ਜਾਣੇ। ਕੈਟਾਗਰੀ ਯਾਰ ਉੱਥੇ ਹੋ ਗਿਆ ਉਹ ਭਾਜੀ। ਚਲੋ ਸਾਰੇ ਭੈਣ ਭਰਾਵਾ, ਨਾਨਕ ਬੜੇ ਘੱਟ ਲੋਕ ਹੁੰਦੇ ਸੀ। ਉਹ ਉੱਥੇ ਸ਼ਾਇਦ ਰਿਹਾ ਤੂੰ, ਸ਼ਾਇਦ ਨਹੀਂ ਮੈਨੂੰ ਮਿੱਠੇ ਤੁਸੀਂ ਸ਼ਾਇਦ ਯਾਦ ਸੀ। ਯਾਰ ਤੂੰ ਸ਼ਾਇਦ ਨਹੀਂ ਲਿਆ, ਸੁਗਾਤ ਕੋਈ ਲੈ ਕੇ ਨਹੀਂ ਆਇਆ ਉੱਥੇ ਸਾਡੇ ਇੱਕ ਬੰਦੇ ਨੇ ਬਹੁਤ ਮੈਨੂੰ ਇਨਸਿਸਟ ਕੀਤਾ। ਉੱਥੇ ਬਹੁਤ ਕਰਦੇ ਆ, ਜਾਣ ਜਾਣ ਕੇ ਬਹੁਤੇ ਦਰਖਤਾਂ ਵੱਲ ਨੂੰ ਜਾਣਦੇ ਵੀ ਹਾਜੀ ਸਾਹਿਬ ਨੂੰ ਜੰਗਲੀ ਫੜ ਲੈਣ। यार हल्का जिहा इन्होंने खाई दे लग जाएगा ना पापा, वो देखो वहाँ महल होता था जो पैर मारिया हाजी साहब नहीं लगा किसी मसीह उन्होंने, जे पैर लग जाता उन्होंने लुगी पाई नहीं थी उत्थे। ਭਾਈ ਹਾਈ ਸਾਹਿਬ ਨੇ ਚਾਹ ਪੀਣੀ, ਕਹਿੰਦਾ ਮੇਰੇ ਕੋਲ 30 ਘੱਟ ਆ, ਉਹਦੀ ਘੜੀ ਲਵਾ ਲਈ। ओए हाजी साहब दी यार ना कर यार, सम्मान क्यों करदा? ਸ਼ਰਮਿੰਦਾ ਨੂੰ ਦੇਖਣਾ ਸਾਰਾ ਕੁਝ ਹਾਈ ਸਾਹਿਬ ਦਾ ਹੀ ਆ। ਦੋਵੇਂ ਹੀ ਭਰਾ ਭਾਈ ਫੁੱਲ ਇੰਜੋਏ ਕਰਨ ਦੇ ਹਾਜੀ ਸਾਹਿਬ, ਦੂਸਰਿਆਂ ਦੀਆਂ ਤਸਵੀਰਾਂ 'ਚ ਆ ਕੇ ਮਜ਼ੇ ਲੈਂਦੇ। ਉੱਥੇ ਮਰੀ ਜਾ ਕੇ ਨੇ ਸ਼ਰਾ ਤੋੜਿਆ ਵਾ, ਤੂੰ ਪੁਲਿਸ ਵਾਲੇ ਕਹਿੰਦਾ ਜਿੱਦਾਂ ਅੱਬੂ ਕਹਿੰਦੇ ਸੀ ਤਾਂ ਉਦਾਂ ਕਰਨ ਦੇ। ਉਹਨੇ ਲਾ ਲਿਆ ਮੈਂ ਥੱਲੇ ਲਾ ਲਿਆ। ਯਾਰ ਹਾਈ ਸਾਹਿਬ ਕੋਲ ਇਹਨੂੰ ਪਤਾ ਲੱਗ ਗਿਆ ਉੱਥੇ ਵੀ ਖੈਮੇ ਦੇ ਪੈਸੇ ਹਾਈ ਸਾਹਿਬ ਕੋਲ ਨਹੀਂ ਹੈਗੇ। ਐਕਸ ਦਾ ਬੰਦਾ ਸੱਚੀ ਬਈ, ਸਾਰੀ ਰਾਤ ਹਾਈ ਸਾਹਿਬ ਬਿਸਤਰੇ 'ਚ ਇੰਨੇ ਬਾਹਰ ਰਹੇ। ਡਿੱਗੀ ਨਹੀਂ ਕੌਣ ਸੁੱਤਾ ਸੀ ਤੁਹਾਡੇ ਚੋਂ, ਇਹ ਵੀ ਪਤਾ ਲੱਗਾ ਉਹ ਸੁੱਤਾ ਸੀਗਾ। ਉਹ ਇੱਕ ਜਗ੍ਹਾ ਸੀਗੀ, ਐਸਾ ਮੁਕਾਮ ਸੀਗਾ ਜਿੱਥੇ ਉਹਨਾਂ ਨੇ 15-20 ਹਜ਼ਾਰ ਰੁਪਇਆ ਕਮਰੇ ਦਾ ਮੰਗ ਲਿਆ ਸੀ। ਉੱਥੇ ਫਿਰ ਅਸੀਂ ਵਾਰੀ ਉਹ ਟਾਈਮ ਕੱਢਿਆ। ਹਾਂ ਕਮਰੇ 'ਚ ਤੇ ਹਾਈ ਸਾਹਿਬ ਡਿੱਗੀ 'ਚ। ਨਹੀਂ ਹਾਈ ਸਾਹਿਬ ਨੇ ਯਾਰ ਦੇਖੋ ਕਿ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਨਾ, ਫਿਰ ਪੈਸਾ ਨਹੀਂ ਵੇਖਿਆ ਜਾਂਦਾ। ਔਰ ਸਲਮਾਨ ਨੇ ਸਾਬਤ ਕੀਤਾ ਕਿ ਯਾਰ ਰਿਸ਼ਤੇ ਪਹਿਲੇ, ਹਿਸਾਬ ਕਿਤਾਬ ਪੋਟਿਆਂ ਤੇ ਕਰੋ। ਹਾਂਜੀ ਯਾਰ ਮੈਨੂੰ ਹੁਣ ਫਿਸ਼ਿੰਗ ਕਰਨ ਦਿਆ ਵਾ, ਚਾਹੇ ਸਾਹਿਬ ਬੱਚਿਆਂ 'ਚ ਬੈਗ ਖਲੋਤੇ ਕੋਈ ਸਿਰ ਤੇ ਰੱਖਿਆ ਵਾ, ਦੇਖਣ ਦੇ ਯਾਰ ਕਿਦੋਂ ਹੋਊਗਾ ਕਰਕੇ। ਮੈਨੂੰ ਹੁਣ ਸਮਝ ਲੱਗੀ ਤੁਸੀਂ ਕਿਉਂ ਕਹਿ ਰਹੇ ਸੀ ਅੱਜ ਤੁਸੀਂ ਐਂਕਰੀ ਕਰੋ। ਤੁਸੀਂ ਬੈਠੇ ਨਹੀਂ ਦਿਆ। ਆਹੋ ਇਹ ਫਿਰ ਮੈਂ ਉੱਥੇ ਹੀ ਬਹਿ ਜਾਂਦਾ ਯਾਰ। ਨਹੀਂ ਅੱਛਾ ਲੱਗ ਰਿਹਾ, ਟੂਰ ਦਾ ਮਜ਼ਾ ਆਇਆ। ਮਜ਼ਾ ਆਇਆ ਯਾਰ, ਭਾਈ ਸ਼ੁਕਰ ਮਜ਼ਾ ਹੀ ਆਉਣਾ ਸੀਗਾ। ਇੱਕੋ ਸੂਟ 'ਚ ਹਾਈ ਸਾਹਿਬ ਟੂਰ ਕਰ ਆਏ 4 ਦਿਨ। ਔਰ ਵਾਕਈ ਉਹਨਾਂ ਨੇ 2 ਸੂਟ ਹੀ ਰੱਖੇ। ਕਹੋ ਮੈਂ ਕੀ ਕਰਨਾ ਯਾਰ, ਮੈਂ ਯਾਰ ਹਾਈ ਸਾਹਿਬ ਨੇ ਹੁਣ ਸੋਚਣ ਦੇ ਕਾਸ਼ ਇਹ ਮੇਰੀ ਖੁਆਇਸ਼ ਹੀ ਰਹਿੰਦੀ ਕਿ ਮੈਂ ਮਰੀ ਯਾਰ ਚਲੋ ਸਾਰਾ ਕੁਝ ਹੋ ਗਿਆ, ਪੈਸਾ ਤੇ ਲਾਈਆ ਬਦੀਦ ਹੋਇਆ ਉਹਨਾਂ ਨਾਲ, ਉਹ ਇੱਕ ਲਹਿਦਾ ਗੱਲ। ਹਾਏ ਯਾਰ ਸਾਰੇ ਕਮਰੇ 'ਚ ਸੁੱਤੇ ਆ ਤੇ ਹਾਈ ਸਾਹਿਬ ਦਮੇ ਪੈਰੀ ਕੋਲੀ ਚੱਕ ਕੇ ਨਾਲ ਦੇ ਰੂਮ 'ਚ ਸਾਲਣ ਮੰਗਦੇ। ਯਾਰ ਹਾਈ ਸਾਹਿਬ ਇੱਥੇ ਵਾਪਸ ਆ ਕੇ ਮੱਲੇ ਦੀਆਂ ਬੂਹੇ ਖੜਕਾ ਕੇ ਲੋਕਾਂ ਨੂੰ ਕਹਿੰਦੇ ਕਦੀ ਪੁੱਤਾਂ ਨਾਲ ਟੂਰ ਨਾ ਕਰੋ। ਇਹ ਹਾਲਾਂਕਿ ਪੁੱਤਾਂ ਨਾਲ ਕਰਨਾ ਚਾਹੀਦਾ। ਇੱਥੋਂ ਅਸੀਂ ਫੁੱਲ ਮੁਹੱਬਤ ਨਾਲ ਜਜ਼ਬੇ ਨਾਲ ਟੁਰੇ ਸਾਰੇ, ਤੇ ਬਾਅਦ ਉੱਥੇ ਹੋਟਲ 'ਚ ਜਾ ਕੇ ਸਾਰਿਆਂ ਨੇ ਆਪਣੇ ਦੋਸਤ ਲੱਭ ਲਏ। ਓ ਯਾਰ ਸਲਮਾਨ ਹੁਣੀ ਇੱਥੋਂ ਫੁੱਲ ਭਾਈ ਫੁੱਲ ਜਸ਼ਨ ਨਾਲ ਘਰੋਂ ਇਕੱਠੇ ਇੰਜ ਨਿਕਲੇ ਨੇ ਹੱਸਦੇ ਖੇਡਦੇ। 2 ਘੰਟੇ ਬਾਅਦ ਘਰਦਿਆਂ ਨੇ ਫੋਨ ਕਰਕੇ ਪੁੱਛਿਆ, ਹਾਂ ਸਲਮਾਨ ਕਹਾਂ ਪਹੁੰਚ ਗਏ? ਕਹਿੰਦਾ ਅਸੀਂ ਕੱਲਰ ਘਰ ਪਹੁੰਚ ਗਏ। ਉਹ ਕਹਿੰਦੇ ਹਾਜੀ ਸਾਹਿਬ ਨਾਲ ਗੱਲ ਕਰਾਣਾ। ਉਹਨਾਂ ਨੂੰ ਤਾਂ ਕਹਿੰਦਾ ਅਸੀਂ ਸ਼ੇਖੂਪੁਰੇ ਉਹ ਨਿਊ ਖਾਨ ਜਾ ਰਹੇ ਨੇ। ਯਾਰ ਸਾਰੀਆਂ ਗੱਲਾਂ ਛੱਡੋ, ਜਿਸ ਜਲਾਦ ਨੇ ਇਹਦੇ ਬੂੜੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਨਾ, ਉਹਨੂੰ ਉੱਠ ਕੇ ਕਹਿੰਦੇ ਆ ਬਿਗ ਰਿਸਪੈਕਟ ਹੋ ਗਈ ਸਾਡੀ, ਬਿਗ ਰਿਸਪੈਕਟ। ਯਾਰ ਜਿਸ ਜਲਾਦ ਨੇ ਇਹਦੇ ਪਿਓ ਨੂੰ ਫਾਂਸੀ ਦਿੱਤੀ ਨਾ, ਇਹਦੀ ਦਾਦੀ ਜਲਾਦ ਦਾ ਮੱਥਾ ਚੁੰਮਣ ਦੀ। ਜਲਾਦ ਫਾਂਸੀ ਦੇਣ ਆਇਆ ਇਹਦੇ ਅੱਬੂ ਨੂੰ ਤੇ ਉੱਥੇ ਹੀ ਬਹਿ ਗਿਆ। ਜਲਾਦ ਫਾਂਸੀ ਦੇਣ ਆਇਆ ਇਹਦੇ ਅੱਬੂ ਨੂੰ ਤੇ ਦੂਰੋਂ ਖਲੋਤਾ ਕਹਿ ਰਿਹਾ, ਆਇਆ ਮੇਰਾ ਸ਼ੇਰ ਬੱਬਰ। ਉਹ ਵੈਲਕਮ ਹੋ ਗਿਆ ਯਾਰ। ਆਇਆ ਨਤੀ ਲੈਵਲ ਵਾਲਾ। ਭਾਈ ਜਲਾਦ ਆਇਆ ਤੇ ਪਿਓ ਨੂੰ ਫਾਂਸ ਦੇਣ ਲਈ, ਉਦੋਂ ਤੋਂ ਕਾਪੀਆਂ ਸੁੱਟ ਰਿਹਾ। ਜਲਾਦ ਦੇ ਵੀਰੂ ਫਾਂਸੀ ਦੇਣ ਲੱਗਾ ਤੇ ਉੱਥੇ ਕੋਣ ਬਹੁਤ ਅੱਛੇ ਉੱਥੇ ਖਾ ਦੋ। ਹਲੇ 2-3 ਦਿਨ ਰਹਿੰਦੇ ਸੀ ਬੁੜੇ ਦੀ ਫਾਂਸੀ 'ਚ, ਪਹਿਲੇ ਹੀ ਜਾ ਕੇ ਉਹ ਲੀਵਰ ਨੂੰ ਗਰੀਸਾ ਲਾਉਂਦੇ ਆ। ਯਾਰ ਸਾਰੇ ਭਰਾ ਥੱਲੇ ਖਲੋਤੇ ਆ ਤੇ ਜਲਾਦ ਨੂੰ ਕਹਿੰਦੇ ਉਹ ਮਕਾ ਕੰਮ ਨੂੰ ਯਾਰ ਹਬਸ ਹੋਇਆ ਪਿਆ ਮਕਾ ਕੰਮ। ਯਾਰ ਜਿਸ ਜਲਾਦ ਨੇ ਇਹਦੇ ਪਿਓ ਨੂੰ ਫਾਂਸੀ ਦਿੱਤੀ ਆ, ਸਾਰੇ ਭਰਾ ਰਲ ਕੇ ਉਹਨੂੰ ਮੋਢਿਆਂ ਚੱਕ ਕੇ ਲਿਆਉਂਦੇ। ਉਹ ਤੇ ਐ ਫਾਂਸੀ ਵਾਲੇ ਦਿਨ ਜਲਾਦ ਨੂੰ ਫੋਨ ਕਰ ਰਿਹਾ, ਕਹਿੰਦਾ ਕਰਕੇ ਫਿਰ ਆਇਆ ਨਾ ਖਾਣਾ ਇਕੱਠੇ ਖਾਣਾ। ਜਿਹੜੇ ਜਲਾਦ ਨੇ ਫਾਂਸੀ ਦੇਣੀ, ਰੱਸਾ ਪੱਲਿਓਂ ਲਿਆ ਕੇ ਦਿੱਤਾ ਉਹਨੂੰ, ਕਹਿੰਦਾ ਮਜ਼ਬੂਤ ਹੈ। ਯਾਰ ਜਲਾਦ ਨੇ ਫਾਂਸੀ ਦੇ ਕੇ ਉਹਨਾਂ ਦੇ ਘਰ ਆਇਆ, ਦਰਵਾਜ਼ਾ ਖੜਕਾਇਆ ਤੇ ਭੱਜਦੇ ਹਮੀ ਜਲਾਦ ਆ ਗਿਆ, ਹਮੀ ਜਲਾਦ। ਜਲਾਦ ਫਾਂਸੀ ਦੇ ਰਿਹਾ ਤਾਂ ਕੋਲ ਖਲੋਤਾ ਹੌਲੀ ਹੌਲੀ ਕਹਿੰਦੇ ਆ, ਉਹ ਬੜਾ ਚ ਕਰ ਲੈਂਦੇ। ਯਾਰ ਇਹਦੇ ਅੱਬੂ ਨੂੰ ਹਲੇ ਫਾਂਸੀ 10 ਮਿੰਟ ਪਏ ਸੀਗੇ ਤੇ ਜਲਾਦ ਦੇ ਥੱਲੋਂ ਜਾ ਕੇ ਨਾ ਪਿੱਛੋਂ ਆਪ ਹਲਕਾ ਰਸਾ ਖਿੱਚਣ ਡਿਆ ਪਹਿਲੇ। ਇੰਜ ਕਰਕੇ ਫੱਟੇ ਦੇ ਉੱਤੇ ਬੂੜਾ ਟੰਗਿਆ, ਰੱਸਾ ਗਲ 'ਚ ਪਿਆ ਤੇ ਉਹ ਲਟਕ ਰਿਹਾ।
ਤੇ ਪਿੱਛੇ ਛੋਟਾ ਕਾਲੂ ਤੇ ਵੱਡਾ ਕਾਲੂ ਕਰਨੀ ਠੀਕ ਹੈ। ਯਾਰ ਇੰਜ ਕਰਕੇ ਇਹਦੇ ਅੱਬੂ ਨੂੰ ਇੰਜ ਕਰਕੇ ਜਲਾਦ ਨੇ ਫਾਂਸੀ ਦਿੱਤੀ, ਇਹਨੇ ਕੋਈ ਸਿਸਟਮ ਲਾਇਆ ਸੀ ਇੰਜ ਕਰਕੇ ਅੱਬਾ ਤਾਂ ਗਿਆ ਤੇ ਜਲਾਦ ਤੇ ਉੱਤੋਂ ਪੱਤੀਆਂ ਡਿੱਗਣ ਲੱਗੀਆਂ। ਯਾਰ ਜਿਸ ਝੰਡਾ ਪਿਛੇ ਕਿਹੜਾ ਸਿਸਟਮ ਕੀਤਾ ਇਹਨਾਂ ਨੇ? ਯਾਰ ਜਿਸ ਜਲਾਦ ਨੇ ਇਸੇ ਅੱਬੇ ਨੂੰ ਫਾਂਸੀ ਦਿੱਤੀ, ਸਾਰੇ ਭਰਾ ਰੋਂਦੇ ਰੋਂਦੇ ਮਿਲਣਦੇ ਖੁਸ਼ੀ ਨਾਲ। ਯਾਰ ਥੈਂਕ ਯੂ, ਖੁਸ਼ੀ ਦੇ ਅੰਤ। ਯਾਰ ਜਿਸ ਜਲਾਦ ਨੇ ਇਹਦੇ ਬੁੜੇ ਨੂੰ ਫਾਂਸੀ ਦਿੱਤੀ ਨਾ, ਉਹ ਇੰਨਾ ਬੜਾ ਗਿਫਟਾਂ ਦਾ ਢੇਰ ਲੈ ਕੇ ਨਾ ਉਹ ਜੇ ਜਲਾਦ ਨੇ ਫਾਂਸੀ ਦਿੱਤੀ ਨਾ ਪਿਓ ਦੇ ਪਿਓ ਨੂੰ, ਯਕੀਨ ਕਰ ਉਹਦੇ ਆਦ ਵਾਲੀ ਇਦਾਂ ਝੁੰਬਰ ਪਾਉਣ ਦਾ ਜਿੱਦਾਂ ਮਹਿੰਦੀ ਹੁੰਦੀ ਹੈ। ਯਾਰ ਜਲਾਦ ਨੇ ਇਹਦੇ ਅੱਬੂ ਨੂੰ ਫਾਂਸੀ ਦਿੱਤੀ, ਨਾਲੇ ਸਾਰੇ ਭਰਾ ਰੋ ਰੋ ਕੇ ਇਕੱਲਾ ਹੋ ਕੇ ਨਿਕਲਣੇ, ਨਾਲੇ ਜਲਾਦ ਦੇ ਕੇ ਸਾਰੇ ਜਾਣੇ 500 ਰੱਖਣੇ। ਉਹ ਜਲਾਦ ਨੇ ਫਾਂਸੀ ਦੇਣੀ ਤੇ ਕਹਿੰਦਾ ਦੇਣ ਨਹੀਂ ਡਿਆ ਫਾਂਸੀ, ਕਹਿੰਦੇ ਉਹ ਕਾਲਾ ਕੱਪੜਾ ਲੱਭਣ ਡਿਆ, ਕਹਿੰਦਾ ਅੱਬੇ ਦਾ ਮੂੰਹ ਕਾਲਾ ਕਰਦੇ ਟੰਗ ਤੇ। ਜਲਾਦ ਨੇ ਫਾਂਸੀ ਦਿੱਤੀ ਤੇ ਉੱਥੇ ਸਿਸਟਮ ਲਵਾਇਆ, ਇੰਜ ਕਰਕੇ ਫਾਂਸੀ ਹੋਈ ਤੇ ਉੱਥੇ ਚੱਲ ਗਿਆ ਡੈਮ ਟੂ ਪਸੀਟਾ। ਕਿਵੇਂ ਚਲਾਉਣਾ ਸੀਗਾ ਇਹਨੂੰ ਪਤਾ। ਫਾਂਸੀ ਦੇਤੀ ਹੈ ਜਲਾਦ ਨੇ ਤੇ ਦੋਵੇਂ ਭਰਾ ਗੱਲਾਂ ਕਰਨ ਦੇ, ਕਿੰਨਾ ਕਹਿੰਦਾ ਕਿੰਨੀ ਇਹਦੇ ਹੱਥ 'ਚ ਸਫਾਈ। 10-15 ਬੰਦੇ ਦੀ ਲਾਈਨ ਜਾਣ ਦੀ, ਸਾਰੇ ਫਾਂਸੀ ਵਾਲੇ ਸੀ ਵਿੱਚ ਅੱਬਾ ਵੀ। ਜਲਾਦ ਨੇ ਕਿਸੇ ਹੋਰ ਨੂੰ ਫਾਂਸੀ ਦੇ ਦਿੱਤੀ ਤੇ ਇਤਰਾਜ਼ ਕਰਨ ਲੱਗਾ, ਇਹ ਅੱਬੇ ਦਾ ਨੰਬਰ ਸੀ। ਜਿਸ ਤਖਤੇ ਦੇ ਉੱਤੇ ਵਾਲਦ ਸਾਹਿਬ ਹੁਣਾਂ ਨੂੰ ਲਟਕਾਇਆ ਜਾਣਾ ਸੀ ਨਾ, ਉਹ ਤੋਂ ਘੰਟਾ ਕੁ ਪਹਿਲੇ ਜਾ ਕੇ ਦੋਵੇਂ ਭਰਾ ਉੱਥੇ ਪੋਚਾ ਮਾਰਦੇ। ਵੇ ਇੰਜ ਕਰਕੇ ਨਹੀਂ ਉਹ ਸਿਤਾਲ ਇੰਜ ਕਰਕੇ ਉਹ ਪਰਦਾ ਪਰੇ ਹੁੰਦਾ। ਫਾਂਸੀ ਤੋਂ ਪਹਿਲੇ ਇਹਨਾਂ ਨੇ ਉਹ ਲਾਇਆ ਗਿਦਾਰ ਭਰਾ ਇੰਜ ਖਿੱਚਣ ਦੇ ਤੇ ਕਹਿੰਦੇ ਚਲੋ ਜੀ ਪਰਦਾ ਦੇ। ਉਹ ਜੇ ਫਟੇ ਫਾਂਸੀ ਦਿੰਦੇ ਨਾ ਉੱਤੇ ਜਾ ਕੇ ਲਿਖਿਆ ਵੈਲਕਮ ਅੱਬੂ। ਉਧਰੋਂ ਜਲਾਦ ਨੇ ਉਹ ਲੀਵਰ ਜਿਹਾ ਖਿੱਚਿਆ ਤੇ ਸਾਰੇ ਭਰਾਵਾਂ ਨੇ ਮੂੰਹ ਚੁੰਗਲਾਂ ਪਾ ਲਈਆਂ। ਇਧਰੋਂ ਜਲਾਦ ਨੇ ਲੀਵਰ ਇੰਜ ਫੜਿਆ ਖਿੱਚਣ ਵਾਸਤੇ ਤੇ ਇੰਜ ਕਰਕੇ ਉਹਨੇ ਬਟਨ ਦਬਾਇਆ ਤੇ ਸਾਰੇ ਭਰਾ ਕਹਿੰਦੇ ਨਹੀਂ ਇੰਜ ਕਰਕੇ ਉਹਨੇ ਜਲਾਦ ਨੇ ਲੀਵਰ ਖਿੱਚਿਆ ਤੇ ਦਾ ਤਾਂ ਕੇ ਫਾਂਸੀ, ਸਾਰੇ ਭਰਾ ਕਹਿੰਦੇ ਓ ਯੇ ਹੁर्रा। ਮਹੱਲੇ 'ਚ ਨਾ ਮੁੰਡਿਆਂ ਨੂੰ ਕਹਿੰਦੇ ਆ, ਓਏ 4 ਵਜੇ ਆ ਜਾਓ, ਅੱਜ ਬੁੜੇ ਦੀ ਫਾਂਸੀ ਸ਼ੁਗਰ ਲੱਗੇਗਾ। ਯਾਰ ਜੇ ਜਲਾਦ ਨੇ ਅੱਬੇ ਨੂੰ ਫਾਂਸੀ ਦਿੱਤੀ ਨਾ, ਉਹਨੂੰ ਕਹਿੰਦੇ ਅੱਜ ਕਾ ਬਾਦਸ਼ਾਹ ਤੂੰ। 8-10 ਭਰਾ ਖਲੋਤੇ ਆ ਤੇ ਯਕਦਮ ਵਿੱਚੋਂ ਨਿਕਲ ਕੇ ਜਾਣ ਲੱਗਾ ਤੇ ਜਲਾਦ ਫਾਂਸੀ ਦੇਣ ਲੱਗਾ। ਇਹਦੇ ਮੈਂ ਕਹਿੰਦਾ ਕਿੱਥੇ ਚਲਾ? ਉਹ ਕਹਿੰਦਾ ਜਲਾਦ ਦਾ ਪਾਨ ਲਵਾ ਲਿਆ। ਇੰਜ ਕਰਕੇ ਲੀਵਰ ਦਬਾਇਆ ਹੀ ਆ ਤੇ ਉੱਥੇ ਸਾਹਮਣੇ ਬੈਠਾ ਕਰ ਗਿਆ ਆਹ। ਯਾਰ ਜੇ ਜਲਾਦ ਨੇ ਅੱਬੇ ਨੂੰ ਫਾਂਸੀ ਦਿੱਤੀ ਹੈ ਨਾ, ਉਹਨੂੰ ਕਹਿੰਦੇ ਰਹਾ ਨਹੀਂ ਜਾਤਾ। ਯਾਰ ਜਲਾਦ ਨੇ ਇੰਜ ਕਰਕੇ ਹਲੇ ਇਹਦੇ ਅੱਬੂ ਨੂੰ ਫਾਂਸੀ ਸੀ, ਜਲਾਦ ਨੇ ਇੰਜ ਕਰਕੇ ਲੀਵਰ ਥੱਲੇ ਕੀਤਾ, ਸਾਰੇ ਭਰਾ ਸ਼ੈਂਪੀਨ ਖੋਲਣੇ। ਯਾਰ ਜਲਾਦ ਨੇ ਪੁੱਛਿਆ ਇਜਾਜ਼ਤ ਲਈ, ਹਾਂਜੀ ਭਾਜੀ ਇਜਾਜ਼ਤ ਆ ਦੀ, ਕਹਿੰਦਾ 1 ਮਿੰਟ ਯਾਰ ਸ਼ੀਸ਼ਾ ਪਖਾ ਲੈਂਦੇ। ਬੇਵਕੂਫੀ ਤੋਂ ਪਹਿਲੇ ਇਹਦਾ ਪਿਓ ਮਰ ਗਿਆ। ਉਹ ਕਹਿਣ ਲੈ ਜਾਓ, ਕਹਿੰਦਾ ਨਹੀਂ ਸਾਨੂੰ ਯਕੀਨ ਨਹੀਂ, ਇਹ ਐਟਮਾਂ ਕਰਦਾ ਨੂੰ ਦੁਬਾਰਾ ਟੰਗੋ। ਆਪਣੇ ਇਹਦੇ ਅੱਬੂ ਨੂੰ ਫਾਂਸੀ ਹੋਣ ਲੱਗੀ ਆ ਤੇ ਜਲਾਦ ਨੂੰ ਕਹਿੰਦਾ 1 ਮਿੰਟ ਲੀਵਰ ਨੂੰ ਮਾਈ ਦਾ ਹੱਥ ਲਵਾ ਲਈ। ਬੁੜਾ ਇੰਜ ਕਰਕੇ ਟੰਗਿਆ, ਸਿਖਰ ਦੁਪਹਿਰ ਲੱਗੀ, ਸਾਹਮਣੇ ਖਲੋ ਕੇ ਸੈਲਫੀ ਕੈਮਰੇ ਨਾਲ ਇੰਜ ਆਪ ਆ ਰਿਹਾ, ਪਿੱਛੇ ਬੁੜਾ ਟੰਗਿਆ ਆ ਰਿਹਾ, ਪਿੱਛੇ ਸੂਰਜ ਆ ਰਿਹਾ। ਕਹਿੰਦਾ ਵੇਖ ਸਿਨੇਮੈਟਿਕ। ਯਾਰ ਬੜੇ ਨੇ ਇੰਜ ਕਰਕੇ ਇਹਨਾਂ ਦੀ ਫਾਂਸੀ ਹੋਈ ਆ ਤੇ ਟਿਕ ਟਿਕ ਵਾਲੀ ਗੇਮ ਖੇਡਣ ਦੇ ਸਾਰੇ ਭਰਾ। ਯਾਰ ਉਧਰੋਂ ਫਾਂਸੀ ਹੋ ਰਹੀ ਤੇ ਉਧਰੋਂ ਕਹਿ ਰਿਹਾ ਡਬਲ ਟੈਪ ਕਰਕੇ ਜ਼ਰਾ ਡਬਲ ਟੈਪ ਕਰਕੇ ਸਾਰੇ ਰੋਲ। ਯਾਰ ਅੱਧਾ ਕਿ ਘੰਟਾ ਪਹਿਲੇ ਫਾਂਸੀ ਤੋਂ ਸਾਰੇ ਭਰਾ ਇੰਜ ਝੁੱਕ ਕੇ ਜਲਾਦ ਨਾਲ ਮੀਟਿੰਗ ਕਰਨ ਦੇ। ਹਾਂ ਉਹ ਮੈਂ ਉਹਨੂੰ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਅਜ਼ੀਅਤ ਹੋਵੇ। ਨਹੀਂ ਯਾਰ ਜਲਾਦ ਫਾਂਸੀ ਦੇਣ ਲੱਗਾ, ਸਾਰੇ ਭਰਾ ਇਕੱਠੇ ਹੋ ਕੇ ਟਾਸ ਕਰਨ ਡਿਆ ਵੀ ਜਿਹਦੇ ਉਹ ਜਿੱਤ ਗਿਆ ਉਹਨੇ ਬੜਕ ਮਾਰਨੀ ਜੀ। ਯਾਰ ਸਾਰੇ ਭਰਾ ਫਾਂਸੀ ਘਾਟ ਚੋਂ ਨਿਕਲ ਕੇ ਇੱਕ ਦੂਜੇ ਨਾਲ ਗੱਲਾਂ ਕਰਨੇ। ਬਹੁਤ ਅੱਛੀ ਫਾਂਸੀ ਹੋਈ ਬਈ। ਸੋਹਣਾ ਸੋਹਣਾ ਹੋ ਗਿਆ। यार जेस जल्लाद ने अपने फांसी देते उन्होंने कहता नरमी को थोड़ा कम कर, बहुत ऊपर जाएगा। किसको? अरे किसको? गनी भाई नरमी को। इन्हें तो तंग आके बुढ़े ने आप फांसी ले ली तो पीछे लिखा आई क्विट। आई क्विट। आई क्विट। ਆਪਣੇ ਨਾਲ ਮੁੰਡੇ ਨੂੰ ਲੈ ਗਿਆ, ਕਹਿੰਦਾ ਜਲਾਦ ਦਾ ਸ਼ਗਿਰਦ ਪਾਉਣਾ, ਗਾਂ ਤੋਂ ਫਾਂਸੀ ਘਰ ਹੀ ਦੇਣੀ ਹੈ। ਜਲਾਦ ਨੂੰ ਕਹਿੰਦਾ ਤੂੰ ਫਾਂਸੀ ਨਹੀਂ ਦੇਣ ਡਿਆ, ਉਹ ਕਹਿੰਦਾ 10 ਮਿੰਟ ਪਿਆ, ਕਹਿੰਦਾ ਸਕਿਪ ਕਰ ਦੇ ਇੱਥੋਂ। ਇੰਨੀ ਬੇਚੈਨੀ ਲੱਗੀ ਬੁੜੇ ਨੂੰ ਫਾਂਸੀ ਦੀ, ਕਲਾਕ ਤੇ ਐ ਡਬਲ ਟੈਪ ਕਰ ਕਰਕੇ 10 ਸੈਕਿੰਡ ਨੰਗਾਉਂਦੇ ਆ। ਸਾਰੇ 10-15 ਭਰਾ ਫਾਂਸੀ ਘਾਟ 'ਚ ਖੜੇ ਆ। 10-15 ਕਿਹੜੇ 15 ਭਰਾ ਸਾਰੇ ਭਰਾ ਫਾਂਸੀ ਘਾਟ 'ਚ ਖੜੇ ਆ ਤੇ ਸਾਰੇ ਬਾਹਰ ਨੂੰ ਕਹਿੰਦੇ ਅੱਜ ਅੱਬੂ ਨੂੰ ਫਾਂਸੀ ਹੈ, ਖਾਣਾ ਘਰੋਂ ਆਏਗਾ। ਯਾਰ ਬੁੜੇ ਨੂੰ ਫਾਂਸੀ ਆਉਂਦੇ ਹੀ ਤੇ ਫੁੱਫੋ ਕਬੂਤਰ ਛੱਡਣ ਦੇ। ਫਾਂਸੀ ਦੇਣ ਲੱਗੇ ਇੰਜ ਕਰਕੇ ਨੇ ਉਹਦਾ ਹੱਥ ਫੜਿਆ ਜਲਾਦ ਦਾ
ਯਾਨੀ ਕਿ ਉਹ ਇੰਜ ਲੀਵਰ ਖਿੱਚਣ ਲੱਗਾ, ਉਹਦਾ ਹੱਥ ਫੜ ਲਿਆ, ਕਹਿੰਦਾ 1 ਮਿੰਟ ਯਾਰ ਘੜੀ ਤੇ ਲਾ ਲੈਂਦੇ। ਇਹਦੇ ਸਕੇ ਪਿਓ ਨੂੰ ਫਾਂਸੀ ਹੋਣ ਡਈ ਆ ਤੇ ਇਹਦੀ ਵਾਲਦਾ ਨਾਲ ਦੀਆਂ ਔਰਤਾਂ ਨੂੰ ਸੋਨੇ ਦਾ ਦੰਦ ਦਿਖਾਉਂਦੀਆਂ ਕੀ ਉਹਨੂੰ ਫਾਂਸੀ ਹੋਣ ਲੱਗੀ। ਭਾਜੀ ਨੂੰ ਆਪ ਫਾਂਸੀ ਹੋ ਗਈ, ਉਹਨਾਂ ਨੇ ਫੁੱਲ ਘੁੱਟ ਕੇ ਫਾਂਸੀ ਦੇ ਦੂ ਕੇ ਚਲ ਗਏ ਤੇ ਉੱਥੇ ਲਟਕਿਆ ਕਹਿੰਦੇ ਨਹੀਂ ਮਰਿਆ। ਇਹਦੇ ਅੱਬੂ ਨੂੰ ਫਾਂਸੀ ਹੋਣ ਲੱਗੀ, ਉਹ ਲੀਵਰ ਖਿੱਚਣ ਲੱਗਾ, ਭੱਜ ਕੇ ਜਾ ਕੇ ਆਪਣੇ ਅੱਬੂ ਨੂੰ ਪੈ ਗਿਆ, ਕਹਿੰਦਾ ਫਾਦਰ ਸਾਹਿਬ ਉਹ ਖਿੱਚਦੇ ਉਹ ਖਿੱਚਦੇ ਹੁਣ। ਯਾਰ ਫਾਂਸੀ ਵਾਲੇ ਦਿਨ ਛੋਟੇ ਭਰਾ ਨੂੰ ਕਹਿ ਰਿਹਾ ਯਾਰ ਵੀਡੀਓ ਕਾਲ ਤੇ ਦਿਖਾ ਦੀ ਮੈਨੂੰ। ਸਾਰੇ ਭਰਾ ਫਾਂਸੀ ਘਾਟ ਚ ਕਿਹੜੇ ਛੋਟੇ ਭਰਾ ਨੂੰ ਕਹਿੰਦਾ ਉਹ ਜਾ ਕੇ ਬੜੀ ਬੜੀ ਭਾਬੀ ਨੂੰ ਪਾਰਲਰ ਚ ਲਿਆ ਨੂੰ ਕਿ ਹੋਣ ਲੱਗੀ ਫਾਂਸੀ। ਜਲਦੀ ਆ ਜਾ ਫਾਂਸੀ। ਛੋਟੇ ਭਰਾ ਨੂੰ ਕਹਿ ਰਿਹਾ ਬਹਨੋਈ ਨੂੰ ਲੱਭ, ਉੱਥੇ ਵਾਲਾਂ ਨੂੰ ਰੰਗ ਲਵਾ ਕੇ ਬੈਠਾ ਤੇ ਫਾਂਸੀ ਨਾਲ। ਨਾ ਇਹਨੂੰ ਕਹਿੰਦੇ ਪਿਛਲ ਕਰਦੇ ਯਾਰ ਟੋਰੀ ਜਾ, ਤੈਨੂੰ ਪਤਾ ਹੀ ਅੱਜ ਬੁੜੇ ਦੀ ਫਾਂਸੀ। ਬੁੜੇ ਸਿਰ ਦਾ ਤਾਜ ਹੁੰਦੇ ਆ ਬਾਦਸ਼ਾਹ। ਅੱਲਾ ਸਭ ਦੇ ਬੁੜਿਆਂ ਨੂੰ ਸਿਹਤ ਤੰਦਰੁਸਤੀ ਦੇਵੇ, ਸਲਾਮਤੀ ਦੇਵੇ। ਸ਼ੁਗਲ ਕਰ ਰਹੇ ਆ ਹੋਰ ਕੁਝ ਉਹਨਾਂ ਨੂੰ ਅੱਲਾਹ ਤਾਲਾ ਸਲਾਮਤੀ ਦੇਵੇ। ਆ ਜਿਹੜੀ ਅਸੀਂ ਗੱਲ ਕਰ ਰਹੇ ਇਹ ਸਿਰਫ ਅਲਾਮਤੀ ਹੈ, ਕਾਮੇਡੀ ਹੈ, ਮਾਰਜਨ ਇੰਨਾ ਇਹਨੂੰ ਨਾ ਸਮਝਿਓ। ਇਹ ਕੋਈ ਆ ਦੇਖੋ ਜੀ ਬੁੜੇ ਦੁਆਲੇ ਹੋ ਮਾਸ਼ਾਅੱਲਾ ਗਏ ਜੀ। ਹਾਜੀ ਸਾਹਿਬ, ਹਾਂ ਹਾਜੀ ਸਾਹਿਬ ਲਵ ਨੇ। ਨਾਈਸ ਮੈਨ ਆ ਸੱਚੀ। ਮੈਂ ਰਾਤੀ ਮਿਲਿਆ ਮੈਂ ਕਿਹਾ ਹਾਈ ਸਾਹਿਬ ਮਾਸ਼ਾਅੱਲਾ ਕੋਈ ਸੁਗਾਤ ਕੋਈ ਯਾਰ ਤੂੰ ਜਦੋਂ ਵੀ ਹਾਜੀ ਸਾਹਿਬ ਨੂੰ ਮਿਲਿਆ ਰਾਤੀ ਮਿਲਿਆ, ਇਹ ਕੀ ਗੱਲ? ਜਾ ਇੱਥੋਂ ਜਾ ਕੇ ਮਿਲਿਆ। ਮੈਂ ਕਿਹਾ ਹਾਈ ਸਾਹਿਬ ਰਾਤੀ ਕੋਈ, ਮੈਂ ਕਿਹਾ ਆਏ ਨਾਨਕਾ ਨੂੰ ਕੋਈ ਸੁਗਾਤ ਸਬੂਤ ਕੋਈ ਦੱਸੋ। ਹਾਂਜੀ ਕਹਿੰਦੇ ਕੀ ਦੱਸਾਂ ਯਾਰ, ਸਲਮਾਨ ਨੇ ਜਿਆਦਾ ਨਹੀਂ ਪਰਸ ਫੜ ਲਿਆ ਸੀ। ਨਾਲੇ ਬਹੁਤ ਸਾਰਾ ਖਿਆਲ ਰੱਖਣਾ ਕਿ ਗਰਮੀ ਬਹੁਤ ਆ, ਤੁਹਾਡੇ ਸਾਹਮਣੇ ਆ ਦੇਖ ਲਓ, ਐ ਚਿੱਕੜ ਹੋਇਆ ਪਿਆ ਪਸੀਨੇ ਨਾਲ, ਯਕੀਨ ਕਰੋ ਪੈਰਾਂ ਭਾਰ ਬਾਤਾ ਗਰਮੀ ਨੇ। ਆਪਣਾ ਬਹੁਤ ਸਾਰਾ ਖਿਆਲ ਖਵਾਜਾ ਸਰਾ ਸੀ, ਖਵਾਜਾ ਸਰਾ ਸੀਗਾ ਤੇ ਨੱਚਦਾ ਨੱਚਦਾ ਖੂਹ ਦੇ ਦੂਸਰੇ ਖਾਜਾ ਸਰਾਵਾਂ ਨੂੰ ਕਹਿੰਦੇ ਅੱਜ ਹਵਸ ਜ਼ਿਆਦਾ ਨਹੀਂ। ਹਾਂ ਇਹੀ ਗੱਲ ਕਹਿ ਰਿਹਾ, ਜੇ ਹਵਸ ਬਹੁਤ ਜ਼ਿਆਦਾ ਵਾ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਅੱਲਾ ਹਾਫਿਜ਼।